पंजाबी रेडियो USA सुन रहे सारे ही मानयोग ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 17 ਅਪ੍ਰੈਲ ਦਿਨ ਸ਼ਨੀਚਰਵਾਰ ਆਪਣੇ ਨਾਲ ਇਸ ਮੌਕੇ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਬਲੋਰ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਜੀਤ ਅਟਵਾਲ 559 374 4541। ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, ਜ਼ੈਂਡਰ ਮਾਰਗੇਜ ਅਤੇ ਰੀਅਲ ਐਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੋਣਾ ਨੂੰ। ਨੰਬਰ 559 905 2575 559 9052 575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਭਰੋਸੇਯੋਗ ਅਟਰਨੀ ਜੇ ਟੇਰਕੀਆਣਾ। ਨੰਬਰ 415990905003 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਉਹ ਆਪਾਂ ਜੇ ਸ਼ੁਰੂ ਕਰਦੇ ਜਾਈਏ, ਅੱਜ ਦੀਆਂ ਅਹਿਮ ਜਿਹੜੀਆਂ ਆ ਉਹ ਖਬਰਾਂ ਕੀ ਰਹੀਆਂ ਅਤੇ ਕੀ ਰਿਹਾ ਜਿਹੜਾ ਆ ਕਿਸਾਨੀ ਸੰਘਰਸ਼ ਦੇ ਨਾਲ ਜੁੜਿਆ ਜੀ। ਦੀਪ ਸਿੱਧੂ ਨਾਲ ਜੁੜੀ ਅੱਜ ਦੀ ਸਭ ਤੋਂ ਵੱਡੀ ਖਬਰ ਰਹੀ ਹੈ ਅਤੇ ਦੀਪ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਅੱਜ ਖਬਰ ਮਿਲੀ ਅਤੇ ਖਬਰ ਵੀ ਖੁਸ਼ਖਬਰੀ ਦੇ ਵਰਕ ਹੇਠ ਮਿਲੀ ਕਿ ਹਾਂ ਭਾਈ ਉਹਦੀ ਜ਼ਮਾਨਤ ਮਨਜ਼ੂਰ ਹੋ ਗਈ ਆ। ਲੱਡੂਆਂ ਦੀ ਸਾਈ ਤਕਰੀਬਨ ਹੋ ਚੁੱਕੀ ਸੀ, ਪਰ ਹੋਇਆ ਕੀ ਆ ਕਿ ਦਿੱਲੀ ਪੁਲਿਸ ਨੇ ਬਹੁਤ ਹੀ ਹੈਰਾਨੀਜਨਕ ਅਤੇ ਚਲਾਕੀ ਭਰੇ ਢੰਗ ਦੇ ਨਾਲ ਦੀਪ ਸਿੱਧੂ ਨੂੰ ਇੱਕ ਹੋਰ FIR ਦੇ ਵਿੱਚ ਟਾਈਮ ਦੇ ਟਾਈਮ ਨਾਮਜ਼ਦ ਕਰ ਦਿੱਤਾ। ਤਾਂ FIR ਦੂਸਰੀ ਦੇ ਵਿੱਚ ਨਾਮਜ਼ਦ ਹੋਣ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡੀਆਂ ਚਾਹੇ 100 ਜ਼ਮਾਨਤਾਂ ਹੋ ਚੁੱਕੀਆਂ 100 ਕੇਸਾਂ ਦੇ ਵਿੱਚੋਂ, ਪਰੰਤੂ ਜਦ ਤੱਕ ਹੁਣ ਉਹਦੇ 'ਚੋਂ ਤੁਹਾਨੂੰ ਬੇਲ ਨਹੀਂ ਮਿਲੇਗੀ ਤਦ ਤੱਕ ਤੁਸੀਂ ਰਿਹਾ ਨਹੀਂ ਹੋਵੋਗੇ। ਤਾਂ ਕਹਿਣ ਦਾ ਮਤਲਬ ਹੈ ਕਿ ਦੀਪ ਸਿੱਧੂ ਜੇਲ੍ਹ ਦੇ ਬੂਹੇ ਤੋਂ ਵਾਪਸ ਫਿਰ ਜੇਲ੍ਹ ਵੱਲ ਹੀ ਪਰਤ ਗਿਆ, ਬਾਹਰ ਨਹੀਂ ਆ ਸਕਿਆ। ਸੋ ਇਹ ਵੱਡੀ ਖਬਰ ਰਹੀ ਆ। ਪਰ ਮੇਰੇ ਖਿਆਲ ਦੇ ਨਾਲ ਦੇਖੋ, ਦੀਪ ਸਿੱਧੂ ਦੇ ਕਾਰਜ ਨਾਲ ਜਾਂ ਉਹਦੀ ਸੋਚ ਨਾਲ, ਉਹਦੇ ਵਿਚਾਰ ਦੇ ਨਾਲ ਸਹਿਮਤੀ ਤੁਸੀਂ ਰੱਖ ਸਕਦੇ ਹੋ। ਆਜ਼ਾਦ ਹੋ ਇਸ ਨਜ਼ਰੀਏ ਵਾਸਤੇ, ਆਪੋ ਆਪਣੀ ਆਜ਼ਾਦੀ ਆ, ਵਿਚਾਰਕ ਆਜ਼ਾਦੀ ਆ। ਪਰੰਤੂ ਇਹ ਇੱਕ ਧੱਕੇ ਦੀ ਇੰਤਹਾ ਨਜ਼ਰ ਆਉਂਦੀ ਆ ਕਿ ਦੇਖੋ ਤੁਹਾਡੇ ਕੋਲ 14 ਦਿਨ ਕੋਈ ਵੀ ਬੰਦਾ ABC ਦੀਪ ਸਿੱਧੂ ਜਾਂ ਕੋਈ ਵੀ ਆ 14 ਦਿਨ ਰਿਮਾਂਡ 'ਚ ਰਹਿੰਦਾ, ਤੁਸੀਂ ਉਦੋਂ ਇਹਨਾਂ ਚੀਜ਼ਾਂ ਬਾਰੇ ਕੁਛ ਵੀ ਨਹੀਂ ਕੱਢ ਪਾਉਂਦੇ। ਕਿਉਂਕਿ ਦੇਖੋ ਪਰਚਾ ਤਾਂ ਉਦੋਂ ਤੱਕ ਦਰਜ ਹੋ ਚੁੱਕਾ ਸੀ ਨਾ, ਆਲਰੇਡੀ FIR ਦਰਜ ਹੋ ਚੁੱਕੀ ਸੀਗੀ, ਸਾਰੀਆਂ FIR ਦਰਜ ਹੋ ਚੁੱਕੀਆਂ ਸੀ ਜਦੋਂ ਦੀਪ ਸਿੱਧੂ ਨੂੰ ਅਰੈਸਟ ਕੀਤਾ ਗਿਆ। ਤਾਂ ਤਦ ਤੁਸੀਂ ਉਹਦੇ ਤੋਂ ਇਹ ਸਭ ਕੁਝ ਕਿਉਂ ਨਹੀਂ ਕਢਵਾਇਆ? ਸਿੱਧਾ ਮਕਸਦ, ਸਿੱਧਾ ਮਤਲਬ ਸਾਫ਼ ਨਜ਼ਰ ਆਉਂਦਾ ਹੈ ਕਿ ਦੀਪ ਸਿੱਧੂ ਨੂੰ ਉਹ ਰਿਹਾ ਨਹੀਂ ਹੋਣ ਦੇਣਾ ਚਾਹੁੰਦੇ। ਤਾਂ ਇਹ ਬਹੁਤ ਵੱਡੇ ਸਵਾਲ ਹੈ ਮੇਰੇ ਖਿਆਲ ਦੇ ਨਾਲ। ਇਹ ਗੈਰ ਪੇਸ਼ੇਵਰਾਨਾ ਪਹੁੰਚ ਹੈ ਦਿੱਲੀ ਪੁਲਿਸ ਦੀ ਕਿ ਤੁਸੀਂ 14 ਦਿਨ ਇੱਕ ਬੰਦੇ ਨੂੰ ਰਿਮਾਂਡ ਵਿੱਚ ਰੱਖਦੇ ਹੋ ਅਤੇ ਜਦੋਂ ਜੇਲ੍ਹ ਦੇ ਵਿੱਚੋਂ 2 ਮਹੀਨਿਆਂ ਬਾਅਦ ਜ਼ਮਾਨਤ ਪ੍ਰਾਪਤ ਕਰਦਾ ਤਾਂ ਤੁਹਾਨੂੰ ਚੇਤਾ ਆਉਂਦਾ ਕਿ ਇਸ ਬੰਦੇ ਨੇ ਚੋਰੀ ਵੀ ਕੀਤੀ ਜਾਂ ਭੰਨ ਤੋੜ ਕੀਤੀ ਜਾਂ ਕਿਸੇ ਵੀ ਕੇਸ ਦੇ ਵਿੱਚ ਉਹਨੂੰ ਤੁਸੀਂ ਨਾਮਜ਼ਦ ਕਰ ਲਿਆ। ਸੋ ਸੈਡ ਮੂਮੈਂਟ ਸੀਗੀ ਦੀਪ ਸਿੱਧੂ ਦੇ ਨੇੜਲੇ ਸਾਥੀਆਂ ਜਾਂ ਕਹਿ ਲਓ ਪਰਿਵਾਰਕ ਮੈਂਬਰਾਂ ਵਾਸਤੇ ਜਾਂ ਉਹਦੇ ਪ੍ਰਸ਼ੰਸਕਾਂ ਵਾਸਤੇ, ਪਰ ਇਹਦਾ ਸਾਰਿਆਂ ਨੇ ਬੁਰਾ ਮਨਾਇਆ, ਚਾਹੇ ਕੋਈ ਦੀਪ ਸਿੱਧੂ ਨਾਲ ਵਿਚਾਰਕ ਮਤਭੇਦ ਵੀ ਰੱਖਦਾ ਹੋਵੇ, ਕਿ ਇਹ ਧੱਕੇ ਦੀ ਇੰਤਹਾ ਹੈ, ਧੱਕੇ ਦਾ ਸ਼ਿਖਰ ਆ ਕਿ ਲੱਖੇ ਸਿਧਾਣੇ ਦੇ ਭਰਾ ਨੂੰ ਆ ਕੇ ਤੋਂ ਅਗਵਾ ਕਰ ਲਿਆ ਜਾਂਦਾ, ਚੁੱਕ ਲਿਆ ਜਾਂਦਾ, ਫਿਰ ਉਸ ਨੂੰ ਕੁੱਟਿਆ ਜਾਂਦਾ, ਸੁੱਟਿਆ ਜਾਂਦਾ ਹੈ, ਉਸ ਤੋਂ ਬਾਅਦ ਕੁਛ ਵੀ ਨਹੀਂ ਹੁੰਦਾ। ਹੁਣ ਇਸ ਮਾਮਲੇ ਦੇ ਵਿੱਚ ਇਸ ਤਰ੍ਹਾਂ ਦੀ ਪਹੁੰਚ, ਖੈਰ ਦੀਪ ਸਿੱਧੂ ਨੂੰ ਹੁਣ ਹੋਰ ਕੁਛ ਦਿਨ ਜਿਹੜੇ ਆ ਜੇਲ੍ਹ ਦੇ ਵਿੱਚ ਬਿਤਾਉਣੇ ਪੈਣਗੇ। ਇਸ ਕੇਸ ਦੇ ਵਿੱਚ ਫਿਰ ਬਕਾਇਦਾ ਜ਼ਮਾਨਤ ਵਾਸਤੇ ਪਹੁੰਚ ਹੋਏਗੀ, ਪਰ ਉਸ ਤੋਂ ਪਹਿਲਾਂ
ਦੱਸਦੇ ਆ ਕਿ ਕੱਲ੍ਹ ਨੂੰ ਕੋਰਟ ਵਿੱਚ ਪੇਸ਼ ਕਰਕੇ ਦੀਪ ਸਿੱਧੂ ਦਾ ਰਿਮਾਂਡ ਮੁੜ ਤੋਂ ਲਿਆ ਜਾਏਗਾ। ਜੇ ਆਪਾਂ ਕੁਝ ਹੋਰ ਗੱਲਾਂ ਦੀ ਗੱਲ ਕਰ ਲਈਏ ਖਾਸ ਤੌਰ 'ਤੇ ਕਿਸਾਨੀ ਸੰਘਰਸ਼ ਨਾਲ ਜੁੜੀਆਂ ਦੀ, ਤਾਂ ਮਟਕਾ ਚੌਂਕ ਦੇ ਵਿੱਚ ਇੱਕ ਬਜ਼ੁਰਗ ਨਿਹੰਗ ਸਿੰਘ ਬੈਠੇ ਸਨ ਕਿਸਾਨ ਸੰਘਰਸ਼ ਦੀ ਸਪੋਰਟ ਦੇ ਵਿੱਚ। ਚੰਡੀਗੜ੍ਹ ਪੁਲਿਸ ਚੁੱਕਣ ਪਹੁੰਚ ਗਈ ਮਟਕਾ ਚੌਂਕ ਦੇ ਵਿੱਚ, ਤਾਂ ਉੱਥੇ ਲੋਕਾਂ ਨੇ ਭਾਰੀ ਵਿਰੋਧ ਕੀਤਾ, ਖਾਲੀ ਹੱਥ ਜਾਣਾ ਪਿਆ। ਜੇ ਇੱਕ ਬਜ਼ੁਰਗ ਕਿਸੇ ਨੂੰ ਸਪੋਰਟ ਕਰ ਰਿਹਾ ਤਾਂ ਤੁਹਾਨੂੰ ਕੀ ਢਿੱਡ 'ਚ ਪੀੜ ਹੈ, ਬਹੁਤ ਵੱਡਾ ਸਵਾਲ ਆ। ਇੱਧਰ ਜਿਹੜੇ ਦੁਸ਼ਯੰਤ ਚੌਟਾਲਾ ਆ ਉਹਨਾਂ ਨੇ ਫਿਰ ਸਰਕਾਰ ਆਪਣੀ ਨੂੰ ਆਖਿਆ ਕਿ ਕਿਸੇ ਮੰਤਰੀ ਦੀ ਜਾਂ ਕਿਸੇ ਮੰਤਰੀਆਂ ਦੇ ਪੈਨਲ ਦੀ ਡਿਊਟੀ ਲਾਈ ਜਾਵੇ, ਕਿਸਾਨਾਂ ਦੇ ਨਾਲ ਗੱਲਬਾਤ ਤੋਰੀ ਜਾਵੇ, ਇਸ ਤਰ੍ਹਾਂ ਦੀ ਵਕਾਲਤ ਕੀਤੀ ਆ। ਉਧਰ ਅਨਿਲ ਵਿਜ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੱਦ ਕਰ ਦਿੱਤਾ ਜੀ ਕਿ ਹਰਿਆਣਾ ਕੋਈ ਫੋਰਸ ਜਾਂ ਕਹਿ ਲਓ ਕਿ ਇੱਕ ਤਾਕਤ ਵਰਤਣ ਦੀ ਜੁਗਤ ਦੇ ਵਿੱਚ। ਉਹਨੇ ਕਿਹਾ ਜਦੋਂ ਕੋਈ ਚਰਚਾ ਹੀ ਨਹੀਂ ਹੋਈ ਤਾਂ ਬਲ ਪ੍ਰਯੋਗ ਦੀ ਗੱਲ ਕਿੱਥੋਂ ਆ ਗਈ। ਇਹਦਾ ਮਤਲਬ ਹੈ ਕਿ ਉਹ ਕਹਾਣੀ ਟਿਕਦੀ ਨਹੀਂ ਜੋ ਇੱਕ ਖਬਰ ਨੇ ਭੜਥੂ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਕਰ ਦਿੱਤੀ ਸੀ। ਹਾਲਾਂਕਿ ਗੁਰਨਾਮ ਚੜੂਨੀ ਵੀ ਕਾਫੀ ਤੱਤੇ ਹੋਏ, ਉਹਨਾਂ ਨੇ ਗੁੱਸੇ 'ਚ ਆ ਕੇ ਕਿਹਾ ਕਿ ਆਪਰੇਸ਼ਨ ਕਲੀਨ ਨਹੀਂ, ਤੁਹਾਡਾ ਕਲੀਨ ਆਪਰੇਸ਼ਨ ਹੋ ਜਾਏਗਾ ਜੇਕਰ ਤੁਸੀਂ ਇਹੋ ਜਿਹੀ ਕੋਈ ਗੁਸਤਾਖੀ ਕੀਤੀ। ਉਹਨਾਂ ਕਿਹਾ ਕਿ ਕੁਛ ਮਰ ਵੀ ਜਾਵਾਂਗੇ ਤਾਂ ਸਾਨੂੰ ਕੋਈ ਫਰਕ ਨਹੀਂ ਪਏਗਾ, 200-400 500 ਤੁਸੀਂ ਮਾਰ ਦਿਓਗੇ, ਪਰ ਜੋ ਤੁਹਾਡੇ ਨਾਲ ਹੋਏਗਾ ਬਾਅਦ ਦੇ ਵਿੱਚ ਤੁਸੀਂ ਉਸ ਹਸ਼ਰ ਨੂੰ, ਉਸ ਅੰਜਾਮ ਨੂੰ ਚੇਤੇ ਰੱਖਿਓ। ਜੀ ਅਗਲੀ ਮਿੰਟੋ ਜੀ ਗੱਲ ਕਰਦੇ ਜਾਈਏ। ਕਿਸਾਨ ਆਗੂਆਂ ਨੇ ਕਿਹਾ ਆ ਨਹੀਂ ਛੱਡਾਂਗੇ ਮੋਰਚਾ, 3 ਸ਼ਾਰਪ ਸ਼ੂਟਰ ਵੀ ਜਿਹੜੇ ਬਣੇ ਚਰਚਾ ਦਾ ਵਿਸ਼ਾ। ਹਾਂਜੀ, ਦੇਖੋ ਗੱਲ ਇਹ ਆ ਕਿ ਜੋ ਇੱਕ ਡਰਾਵਾ ਦਿੱਤਾ ਜਾ ਰਿਹਾ ਸੀਗਾ, ਜੋ ਇੱਕ ਪੈਨਿਕ ਕ੍ਰੀਏਟ ਕੀਤਾ ਜਾ ਰਿਹਾ ਸੀਗਾ, ਤਾਂ ਉਹਦਾ ਨੋਟਿਸ ਲਿਆ ਵਾ ਕਿਸਾਨ ਜਥੇਬੰਦੀਆਂ ਦੇ। ਹਾਲਾਂਕਿ ਕਿਸਾਨ ਜਿਹੜੇ ਆ ਉਹ ਖੁਦ ਵੀ ਇਸ ਚੀਜ਼ ਪ੍ਰਤੀ ਕਿਤੇ ਨਾ ਕਿਤੇ ਸੀਰੀਅਸ ਨੇ, ਇਹਨਾਂ ਖਬਰਾਂ ਨੂੰ ਲੈ ਕੇ ਉਹ ਵੀ ਗੰਭੀਰ ਨੇ। ਗੁਰਨਾਮ ਸਿੰਘ ਚੜੂਨੀ ਰਾਤ ਲਾਈਵ ਹੁੰਦੇ ਨੇ, ਦਰਸ਼ਨਪਾਲ ਉਹਨਾਂ ਦਾ ਬਿਆਨ ਹੈ ਕਿ ਅਸੀਂ ਛੱਡ ਕੇ ਕਿਤੇ ਨਹੀਂ ਜਾਵਾਂਗੇ। ਦੂਜੀ ਚੀਜ਼ ਜਿਹੜੀ ਆ ਕਿ ਸੁਰਜੀਤ ਫੂਲ ਹੋਰਾਂ ਨੇ ਬੜਾ ਕਲੀਅਰਲੀ ਕਿਹਾ ਹੈ ਕਿ ਜੇ ਦੇਖੋ ਅਸੀਂ ਵਾਪਸੀ ਕਰਦੇ ਹਾਂ ਤਾਂ ਇਹ ਆਤਮਘਾਤ ਹੋਏਗਾ, ਕਾਨੂੰਨ ਰੱਦ ਕਰਵਾਏ ਬਿਨਾਂ ਅਸੀਂ ਜਾਂਦੇ ਹਾਂ ਪੁੱਠੇ ਤਾਂ ਫਿਰ ਆਤਮਘਾਤ ਹੋਏਗਾ। ਉਹ ਬਿਲਕੁਲ ਜਾਣਦੇ ਨੇ ਇਹਨਾਂ ਪਰਿਸਥਿਤੀਆਂ ਨੂੰ ਜਿਹੜੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਾਪਰ ਸਕਦੀਆਂ। ਸੋ ਬਹਰਹਾਲ ਗੱਲ ਇਹ ਆ ਕਿ ਠੀਕ ਆ, ਉਸ ਖਬਰ ਨੇ ਕਾਫੀ ਭੜਥੂ ਪਾਇਆ। ਸਾਡੇ ਜਿਹੜੇ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਮੀਡੀਆ ਅਦਾਰੇ ਆ ਉਹ ਕਵਰ ਕਰਕੇ ਜਿਸ ਤਰੀਕੇ ਨਾਲ ਅੱਗੇ ਲੈ ਕੇ ਗਏ ਖਬਰ ਨੂੰ, ਨੋਟਿਸ ਹੋਇਆ। ਠੀਕ ਆ ਕਿ ਉਹਦਾ ਇੱਕ ਡਰ ਜਿਹੜਾ ਜਾਇਜ਼ ਵੀ ਆ, ਵਾਜਬ ਵੀ ਆ, ਬਣ ਜਾਂਦਾ ਕਈ ਵਾਰ, ਪਰ ਉਸ ਚੀਜ਼ ਨੂੰ ਜੇ ਪੜਚੋਲੀਏ ਤਾਂ ਹਾਲ ਦੀ ਘੜੀ ਕੋਈ ਪੁਖਤਾ ਨਹੀਂ ਹੈਗੀ, ਕੋਈ ਜਾਣਕਾਰੀ ਜਿਹੜੀ ਹੈ ਕੋਈ ਪੁਖਤਾ ਨਹੀਂ ਹੈ ਕਿ ਕਿੱਥੋਂ ਖਬਰ ਨਿਕਲੀ। ਜਿਵੇਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀਗੀ ਔਰ ਆਪਣੀ ਕਹੀ ਗੱਲ ਨੂੰ ਕਾਫੀ ਵੱਡੇ ਪੱਧਰ ਤੇ ਗਾਂ ਉਸਾਰਿਆ ਵੀ ਜਾ ਰਿਹਾ ਜੀ। ਦਰਅਸਲ ਦੂਜੀ ਚੀਜ਼ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਉਹ ਇਹ ਆ ਕਿ ਸ਼ਾਰਪ ਸ਼ੂਟਰ ਜਿਹੜੇ ਆ ਦੱਸਦੇ ਆ ਕਿ ਦਿੱਲੀ ਪੁਲਿਸ ਨੇ ਅਰੈਸਟ ਕੀਤੇ ਆ। ਅਸਲ ਦੇ ਵਿੱਚ ਇੰਟੈਲੀਜੈਂਸੀ ਜਿਹੜੀ ਹੈ ਇਹਨਾਂ ਦੀ, ਉਸ ਖੁਫੀਆ ਮਹਿਕਮੇ ਦੀ ਕੋਈ ਏਜੰਸੀ, ਹੁਣ ਉਹ ਸਾਰਾ ਰਿਵੀਲ ਤਾਂ ਨਹੀਂ ਕਰ ਰਹੇ। ਇਹ ਖੁਦ ਮਤਲਬ ਕਿ ਇਹਨਾਂ ਨੇ ਇੱਕ ਜਿਹੜੀ ਹੈਗੀ ਆ ਕਟਿੰਗ ਨਿਊਜ਼ ਦੀ ਉਹ ਸੰਯੁਕਤ ਕਿਸਾਨ ਮੋਰਚਾ ਦੇ ਪੇਜ ਤੇ ਵੀ ਪਾਈ ਆ। ਤੇ ਇਹਦੇ ਵਿੱਚ ਕੀ ਆ ਕਿ 10 ਦਿਨ ਦਾ ਰਿਮਾਂਡ ਲਿਆ ਗਿਆ। 3 ਦੋਸ਼ੀ ਆ, ਸ਼ਾਰਪ ਸ਼ੂਟਰ ਸੀਗੇ, ਜਿਨ੍ਹਾਂ ਦਾ ਮਨਸੂਬਾ ਇਹ ਸੀਗਾ ਕਿ ਚੋਟੀ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾਵੇ। ਤਾਂ ਉਹਦੇ ਵਿੱਚ ਰਾਕੇਸ਼ ਟਕੈਤ ਦਾ ਨਾਮ ਜਿਹੜਾ ਉਹ ਮੋਹਰੀ ਆ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਬਣ ਗਈ ਆ। ਹਾਲਾਂਕਿ ਹੁਣ ਇਹਦਾ ਕੀ ਆਧਾਰ ਆ, ਕੌਣ ਨੇ ਉਹ, ਇਹਦਾ ਕੁਛ ਵੀ ਨਹੀਂ ਹੈ। ਉਹ ਕਟਿੰਗ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਐਨ ਮੌਕੇ ਤੇ ਆਈ ਆ, ਕਿਉਂਕਿ ਜੇ ਆਪਾਂ ਚੈਨਲਾਂ ਦੀ ਕੋਈ ਖਬਰ ਦੇਖੀਏ ਤਾਂ ਉਹਦੇ ਵਿੱਚ ਤਾਂ ਐਸਾ ਕੋਈ ਜ਼ਿਕਰ ਨਹੀਂ ਆਇਆ। ਪਰ ਜਿਹੜੀ ਸੰਯੁਕਤ ਕਿਸਾਨ ਮੋਰਚਾ ਦੇ ਪੇਜ ਤੋਂ ਖਬਰ ਛਾਇਆ ਹੋਈ ਆ ਜਾਂ ਕਹਿ ਲਓ ਉਹਨਾਂ ਨੇ ਜੋ ਉੱਥੇ ਸ਼ੇਅਰ ਕੀਤੀ ਆ, ਉਹ ਕਾਫੀ ਹੈਰਾਨ ਕਰਦੀ ਆ ਕਿ ਇੱਦਾਂ ਕਿੱਦਾਂ ਹੋ ਗਿਆ ਕਿ ਸਾਰੇ ਜਿਹੜੇ ਇਸ ਤਰ੍ਹਾਂ ਦੇ ਸ਼ਾਰਪ ਸ਼ੂਟਰ ਆ ਉਹ ਹੁਣ ਕਿਸਾਨਾਂ ਦੇ ਦੁਸ਼ਮਣ ਬਣ ਗਏ ਆ। ਇਹ ਤਾਂ ਬਹੁਤ ਹੈਰਾਨਗੀ ਵਾਲੀ ਗੱਲ ਆ। ਕਿਸਾਨ ਏਕਤਾ ਮੋਰਚਾ ਦਾ ਜਿਹੜਾ ਆਫੀਸ਼ੀਅਲ ਪੇਜ ਵਾ, ਅਧਿਕਾਰਤ ਪੇਜ ਵਾ, ਜਿਹੜਾ ਵੈਰੀਫਾਈਡ ਪੇਜ ਆ, ਉਹਦੇ ਤੋਂ ਇੱਕ ਖਬਰ ਸ਼ੇਅਰ ਕੀਤੀ ਗਈ ਆ ਤੇ ਕਾਫੀ ਚਰਚਾ ਦੇ ਵਿੱਚ ਆ ਕਿ ਬੰਦੇ ਕੌਣ ਆ, ਕਿਹਨਾਂ ਨੇ ਭੇਜੇ ਆ ਉਹ। ਕਿਉਂਕਿ ਚਲੋ ਕੋਈ ਕ੍ਰਿਮੀਨਲ ਮਾਈਂਡਡ ਬੰਦਾ ਵੀ ਆ ਤਾਂ ਉਹਦਾ ਕੀ ਕਿਸਾਨਾਂ ਦੇ ਨਾਲ ਕੀ ਲੈਣਾ ਦੇਣਾ ਆ, ਇਹ ਕੀ ਕੌਨਸਪੀਰੇਸੀ ਆ, ਕੌਣ ਇਹਦਾ ਰਚੇਤਾ ਆ, ਕੌਣ ਇਹਦਾ ਸਾਰਾ ਬੁਣਤ ਬੁਣਨ ਵਾਲਾ ਇਹ ਮੁਨਕਰ ਆ। ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਫ਼ ਹੋਣ ਤਾਂ ਫੇਰ ਪਤਾ ਲੱਗੂਗਾ। ਖੈਰ ਇਸ ਵੇਲੇ ਜੇ ਆਪਾਂ ਦੇਖੀਏ ਤਾਂ ਕਿਸਾਨ ਮੋਰਚਾ ਜਿਹੜਾ ਉਹ ਕਾਫੀ ਮੁਸ਼ਕਲਾਂ ਚੋਂ ਲੰਘ ਰਿਹਾ। ਵੈਦਰ ਖਰਾਬ ਹੋ ਗਿਆ ਸੀਗਾ ਬੀਤੇ ਦਿਨੀ,
ਹਨੇਰੀ ਆਈ ਆ, ਪਹਿਲਾਂ ਉਸ ਤੋਂ ਅੱਗ ਲਾ ਦਿੱਤੀ ਗਈ ਸੀਗੀ। ਅੱਗ ਬਾਰੇ ਵੀ ਕਿਹਾ ਗਿਆ ਕਿ ਉਹ ਜਿਹੜਾ ਬੰਦਾ ਅੱਗ ਲਾਉਣ ਵਾਲਾ ਸੀ ਕਥਿਤ ਤੌਰ ਤੇ ਇੱਕ ਜਾਲੀ ਪੱਤਰਕਾਰ ਬਣ ਕੇ ਆਇਆ, ਮਤਲਬ ਕਿ ਨਕਲੀ ਪੱਤਰਕਾਰ ਬਣ ਕੇ ਆਇਆ, ਰਲਿਆ ਔਰ ਫਿਰ ਅੱਗ ਲਾ ਗਿਆ। ਫਿਰ ਉੱਤੋਂ ਮੌਸਮ ਦੀ ਮਾਰ ਪੈ ਗਈ ਆ ਹਨੇਰੀ ਦੇ ਨਾਲ, ਤੁਹਾਨੂੰ ਪਤਾ ਹੀ ਹੈ, ਕਿਉਂਕਿ ਬੜੇ ਕਮਜ਼ੋਰ ਹੁੰਦੇ ਨੇ, ਜਿੱਦਾਂ ਛੰਨਾਂ ਨੇ, ਝੋਪੜੀਆਂ, ਆਰਜ਼ੀ ਜਿਹੜੇ ਮਕਾਨ ਬਣਾਏ ਆ, ਬਹੁਤ ਕਮਜ਼ੋਰ ਹੁੰਦੇ ਆ। ਇੱਥੇ ਤੇ ਇਹੋ ਜਿਹੇ ਤੂਫਾਨ ਆਉਂਦੇ ਇਹਨਾਂ ਦਿਨਾਂ ਦੇ ਵਿੱਚ ਆਪਣੇ ਨਾਰਥ ਇੰਡੀਆ ਦੇ ਇਸੇ ਹਿੱਸੇ ਦੇ ਵਿੱਚ ਕਿ ਕਈ ਵਾਰ ਪੱਕੇ ਮਕਾਨਾਂ ਦੇ ਛੱਜੇ ਵੀ ਜਿਹੜੇ ਆਪਾਂ ਦੇਖਦੇ ਹਾਂ ਜਾਂ ਸ਼ੈੱਡ ਵਗੈਰਾ ਹੁੰਦੇ ਉਹ ਵੀ ਉਡਾ ਕੇ ਲੈ ਜਾਂਦੇ ਆ। ਹਨੇਰੀ ਉੱਥੇ ਕਾਫੀ ਸੀ, ਮਤਲਬ ਕਿ ਨੁਕਸਾਨ ਹੀ ਨੁਕਸਾਨ ਹੋਇਆ ਉੱਧਰੋਂ ਅੱਗ ਨਾਲ, ਫਿਰ ਉੱਧਰੋਂ ਵੈਦਰ ਦੀ ਇਹ ਤਬਦੀਲੀ ਦੇ ਨਾਲ। ਪਰ ਦੂਸਰੇ ਪਾਸੇ ਇਹ ਵੀ ਹੈ ਕਿ ਨੁਕਸਾਨ ਹਾਲੇ ਹੋਰ ਹੋ ਸਕਦਾ ਜਿਹਦਾ ਡਰ ਫੈਲਾਇਆ ਜਾ ਰਿਹਾ। ਪਰ ਮੇਰਾ ਮੰਨਣਾ ਜ਼ਰੂਰਤ ਦੇ ਨਾਲ ਇਹਨਾਂ ਨੂੰ ਡਟੇ ਰਹਿਣਾ ਚਾਹੀਦਾ, ਇਹਨਾਂ ਚੀਜ਼ਾਂ ਤੋਂ ਧਿਆਨ ਨਹੀਂ ਹਟਾਉਣਾ ਚਾਹੀਦਾ ਜਿਹੜੀਆਂ ਚੀਜ਼ਾਂ ਸਾਡੇ ਸਾਹਮਣੇ ਆ ਪ੍ਰਤੱਖ ਤੌਰ ਤੇ, ਕਿ ਅਸੀਂ ਇਸ ਲੜਾਈ ਨੂੰ ਸਿਰੇ ਤੱਕ ਲਿਜਾਣਾ, ਲੜਾਈ ਨੂੰ ਅਸੀਂ ਮੁਕਾ ਕੇ ਦਮ ਲੈਣਾ। ਦੂਜੀ ਗੱਲ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਮੈਂ ਇੱਕ ਹੋਰ ਕਹਿਣੀ ਚਾਹਾਂਗਾ, ਖਾਸ ਤੌਰ ਤੇ ਦੇਖੋ ਭਲਕੇ ਫੇਰ ਰੈਲੀ ਆ, ਇੱਕ ਰੈਲੀ ਕੀਤੀ ਜਾ ਰਹੀ ਹੈ। ਸੋ ਇਸ ਰੈਲੀ ਤੋਂ ਪਹਿਲਾਂ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਬਹੁਤ ਹੱਦ ਤੱਕ ਕਹਿ ਲਈਏ ਕਿ ਕੱਟ ਕੀਤੇ ਜਾ ਰਹੇ ਸੀਗੇ ਜਿਹੜੇ, ਉਹ ਥੋੜੇ ਬ੍ਰੇਕ ਡਾਊਨ ਦੇ ਵਿੱਚ ਗਏ ਨੇ। ਪਰ ਮੇਰਾ ਮੰਨਣਾ ਹੈ ਕਿ ਰੈਲੀਆਂ ਨੂੰ ਕਿਤੇ ਨਾ ਕਿਤੇ ਥੋੜਾ ਹੁਣ ਪਾਸੇ ਰੱਖ ਕੇ ਉੱਧਰ ਨੂੰ ਤਾਕਤ ਦੇਣੀ ਚਾਹੀਦੀ ਹੈ, ਅੰਦੋਲਨ ਨੂੰ ਤਾਕਤ ਦੇਣੀ ਚਾਹੀਦੀ ਹੈ। ਔਰ ਦੂਜੀ ਗੱਲ ਇਹ ਆ ਕਿ ਕਈ ਵਾਰ ਦੇਖੋ, ਇਹ ਤਾਂ ਮੈਂ ਤੁਹਾਨੂੰ ਦੱਸਿਆ ਹੀ ਸੀਗਾ ਕਿ ਕਿਸ ਤਰੀਕੇ ਦੇ ਨਾਲ ਖਬਰ ਜਿਹੜੀ ਆ ਉਹ ਇੱਕ ਐਸੇ ਅਖਬਾਰ ਨੇ ਲਾਈ ਆ ਜਿਹਦੀ ਭਰੋਸੇਯੋਗਤਾ ਤੇ ਦੁੱਕੀ ਵੀ ਇਤਬਾਰ ਨਹੀਂ ਕਰਦੀ। ਦੁੱਕੀ ਜਿਹੜੀ ਹੁੰਦੀ ਆ ਕੀ ਚੀਜ਼ ਆ ਉਹ। ਤਾਂ ਹੁਣ ਦੂਜੇ ਪਾਸੇ ਕਈ ਵਾਰ ਕੀ ਹੁੰਦਾ ਹੈ ਕਿ ਇਹ ਖਬਰ ਜਿਸ ਤਰ੍ਹਾਂ ਫੈਲੀ, ਸਾਡੇ ਲੋਕਲ ਪੱਤਰਕਾਰਾਂ ਨੇ ਵੀ ਕਾਫੀ ਡਰ ਜਿਹੜਾ ਪਸਾਰਿਆ। ਉਹ ਕਹਿੰਦਾ ਕਿ ਡਰ ਕਈ ਵਾਰ ਤੁਹਾਨੂੰ ਚੇਤਨ ਕਰ ਜਾਂਦਾ ਹੈ, ਕਈ ਵਾਰ ਤੁਹਾਨੂੰ ਅਲਰਟ ਕਰ ਜਾਂਦਾ ਆ, ਕਈ ਵਾਰ ਤੁਹਾਨੂੰ ਸੰਭਲਣ ਦਾ ਮੌਕਾ ਦੇ ਦਿੰਦਾ। ਡਰ ਵੀ ਬਹੁਤ ਵੱਡੀ ਚੀਜ਼ ਆ। ਆਪਾਂ ਕਹਿੰਦੇ ਕਿ ਡਰ ਨਾਲ ਨਾਕਾਮਯਾਬੀ ਮਿਲਦੀ ਹੈ, ਫਲਾਂ ਢਮਕਾ। ਮੇਰਾ ਮੰਨਣਾ ਹੈ ਕਿ ਡਰ ਵੀ ਕਈ ਵਾਰ ਤੁਹਾਨੂੰ ਸਹੀ ਮੋੜ ਵੱਲ ਮੋੜਾ ਕੱਟ ਦਿੰਦਾ ਹੈ। ਹੁਣ ਦੇਖੋ ਨਾ ਕਿ ਇੱਕ ਅਥਰੂ ਡੁੱਲਿਆ ਸੀਗਾ, ਤਾਂ ਉਸ ਅਥਰੂ ਡੁੱਲਣ ਤੋਂ ਬਾਅਦ ਜਿਹੜਾ ਮੋਰਚਾ ਰੁਲਣ ਦਾ ਇਮਕਾਨ ਬਣ ਗਿਆ ਸੀ, ਰੁਲਣ ਤੋਂ ਬਚ ਗਿਆ ਸੀਗਾ ਇੱਕ ਅਥਰੂ ਡੁੱਲਣ ਤੋਂ। ਆਪਾਂ ਕਹਿੰਦੇ ਹਾਂ ਕਿ ਰੋਣਾ ਨਹੀਂ ਚਾਹੀਦਾ ਔਖੇ ਵੇਲੇ, ਤਾਂ ਇੱਕ ਅਥਰੂ ਵੀ ਗੇਮ ਚੇਂਜਰ ਸਾਬਤ ਹੋਇਆ ਸੀ। ਤਾਂ ਇਹ ਡਰ ਵੀ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਗੇਮ ਚੇਂਜਰ ਸਾਬਤ ਹੋ ਸਕਦਾ ਆ ਕਿ ਲੋਕ ਉੱਧਰ ਹੁਣ ਤਵੱਜੋ ਜ਼ਿਆਦਾ ਦੇਣ। ਜਿਵੇਂ ਮੈਂ ਕਹਿ ਰਿਹਾ ਕਿ ਰੈਲੀ ਵਗੈਰਾ ਜਿਹੜੀ ਹੈ ਇੱਥੇ ਪੰਜਾਬ ਦੇ ਵਿੱਚ ਸਿਲਸਿਲੇਵਾਰ ਤਰੀਕੇ ਨਾਲ ਚੱਲ ਰਹੀ ਹੈ, ਤਾਂ ਉਹਦੇ ਤੋਂ ਹਟ ਕੇ ਕਹਿਣ ਕਿ ਯਾਰ ਉੱਥੇ ਨਾ ਕਿਤੇ ਮੰਜ ਜਾਈਏ, ਅਸੀਂ ਇੱਧਰ ਧਿਆਨ 'ਚ ਲੱਗੇ ਰਹੀਏ, ਮਤਲਬ ਕਿ ਅਸੀਂ ਫੁੱਟਬਾਲ ਖੇਡਦੇ ਰਹੀਏ ਗਰਾਊਂਡ ਦੇ ਵਿੱਚ ਤੇ ਘਰੋਂ ਚੋਰੀ ਹੋ ਜਾਵੇ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਹੋ ਸਕਦਾ ਆ ਇਹ ਭਾਵੇਂ ਜਿੱਥੋਂ ਮਰਜ਼ੀ ਖਬਰ ਨਿਕਲੀ ਹੈ, ਜਿਸ ਮਰਜ਼ੀ ਲਹਿਜੇ ਨਾਲ ਪਲਾਂਟ ਕੀਤੀ ਗਈ ਹੋਵੇ, ਪਰ ਹੋ ਸਕਦਾ ਕਿ ਉੱਧਰ ਨੂੰ ਲੋਕ ਜਿਹੜੇ ਆ ਉਹ ਜ਼ਿਆਦਾ ਮੁਹਾਰ ਮੋੜ ਲੈਣ। ਜੀ ਜੀ ਤੇ ਮਿੰਟੂ ਜੀ, ਆਪਾਂ ਦੇਖਿਆ ਵੀ ਟੂਲ ਕਿਟ ਮਾਮਲੇ 'ਚ ਇਹਨਾਂ ਨੇ ਬੜੀ ਜਲਦੀ ਫੜੋ ਫੜਾਈ ਵੀ ਕਰਤੀ ਸੀ, ਤੇ ਇਸ ਦੇ ਉੱਤੇ ਧਿਆਨ ਦੇਣਗੇ ਵੀ ਇਹ ਜਿਹੜੀ ਓਪਰੇਸ਼ਨ ਕਲੀਨ ਵਾਲੀ ਆ ਜਾਂ ਇਹ ਆ ਕੋਈ ਫੜੋ ਫੜਾਈ ਕਰਨਗੇ, ਜਾਂ ਆਪਾਂ ਸਮਝੀਏ ਵੀ ਇਸ ਦਾ ਵੀ ਇਹਨਾਂ ਨੇ ਕਲੀਨ ਅਪ ਹੀ ਕਰ ਦੇਣਾ? ਨਹੀਂ, ਫੜੋ ਫੜਾਈ ਤਾਂ ਕੀ ਆ, ਅਖਬਾਰ ਦੀ ਤਾਂ ਕੀ ਫੜੋ ਫੜਾਈ ਹੋਣੀ ਆ। ਵੈਸੇ ਜੇ ਦਿੱਲੀ ਸਰਕਾਰ ਚਾਹੇ ਤਾਂ ਉਹ ਇਹਨਾਂ ਤੋਂ ਸਫਾਈ ਲੈ ਸਕਦੀ ਹੈ, ਕਲੈਰੀਫਿਕੇਸ਼ਨ ਮੰਗ ਸਕਦੀ ਹੈ ਕਿ ਭਾਈ ਤੁਸੀਂ ਕਲੀਅਰ ਕਰੋ ਤੁਹਾਡੇ ਕੋਲ ਕਿੱਥੇ ਸੂਚਨਾ ਆਈ ਹੈ। ਸਰਕਾਰਾਂ ਜਵਾਬ ਤਲਬੀ ਕਰ ਲੈਂਦੀਆਂ ਹੁੰਦੀਆਂ, ਸਰਕਾਰ ਕਾਰਵਾਈ ਵੀ ਕਰ ਸਕਦੀ ਹੈ ਅਖਬਾਰ ਤੇ ਕਿ ਤੁਸੀਂ ਭਰਮ ਫੈਲਾ ਰਹੇ ਹੋ, ਤੁਸੀਂ ਕਿਸਾਨਾਂ ਨੂੰ ਇੱਕ ਤਰ੍ਹਾਂ ਨਾਲ ਉਕਸਾ ਰਹੇ ਹੋ। ਇੱਕ ਤਰ੍ਹਾਂ ਨਾਲ ਉਕਸਾਉਣ ਵਾਲਾ ਹੀ ਕੰਮ ਹੈ ਨਾ ਜੀ। ਕਈ ਵਾਰੀ ਹੁੰਦਾ ਕਿ ਮਰ ਜਾਓ ਜਾਂ ਮਾਰ ਦਿਓ, ਕਿੰਨੀ ਤਾਂ ਸਾਨੂੰ ਰਗੜ ਦੇਣਗੇ ਕਿ ਕੋਈ। ਮੈਂ ਅੱਗੇ ਕਹਿ ਰਿਹਾ ਕਿ ਮੈਨੂੰ ਤਾਂ ਨਰਿੰਦਰ ਮੋਦੀ ਹੋਰਾਂ ਦੀ ਚੁੱਪ ਵੀ ਇੱਕ ਉਕਸਾਹਟ ਲੱਗਦੀ ਆ, ਬਿਲਕੁਲ ਇੱਕ ਭੜਕਾਹਟ ਲੱਗਦੀ ਆ ਕਿ ਤੁਸੀਂ ਕਿਸੇ ਬੰਦੇ ਨੂੰ ਮਜਬੂਰ ਉਹਦੇ ਹਾਲਾਤ ਤੇ ਛੱਡ ਦਿੰਦੇ ਹੋ ਕਿ ਉਹ ਕੁਛ ਕਰੇ। ਤਾਂ ਇਸੇ ਤਰ੍ਹਾਂ ਇਹ ਖਬਰਾਂ ਵੀ ਇਸੇ ਤਰ੍ਹਾਂ ਦੀ ਸ਼ੈਲੀ 'ਚ ਜਿੱਦਾਂ ਨਿਕਲਦੀਆਂ ਨੇ, ਉਹ ਵੀ ਕਿਤੇ ਨਾ ਕਿਤੇ ਇਹ ਮੈਸੇਜ ਦਿੰਦੀਆਂ ਕਿ ਕੁਛ ਕਰਨ। ਸੋ ਇਸ ਕਰਕੇ ਸਰਕਾਰ ਚਾਹੇ ਤਾਂ ਹੋ ਸਕਦਾ, ਪਰ ਸਰਕਾਰ ਚਾਹੂਗੀ ਕਿਉਂ? ਕਿਉਂਕਿ ਤੁਹਾਨੂੰ ਪਤਾ ਹੀ ਹੈ ਗੁਣਗਾਨ ਕਰਨ ਵਾਲੇ ਉਹਨਾਂ ਦੇ ਵਾਜੇ ਆ। ਬਿਲਕੁਲ ਬਿਲਕੁਲ ਮਿੰਟੂ ਜੀ, ਇਹ 'ਚ ਕੋਈ ਦੋ ਰਾਵਾਂ ਨਹੀਂ। ਅਗਲੀ ਗੱਲ ਕਰੀਏ, ਕੈਪਟਨ ਦੇ ਪਿਆਰੇ ਨੰਦਾ ਨੂੰ ਘੇਰ ਰਹੇ ਨੇ ਕਾਂਗਰਸੀ। ਹਾਂਜੀ ਦੇਖੋ, ਕੱਲ ਆਪਾਂ ਥੋੜੀ ਜਿਹੀ ਗੱਲ ਕੀਤੀ ਸੀਗੀ ਕਿ ਮੀਟਿੰਗ ਹੋਈ ਆ ਕੈਪਟਨ ਅਮਰਿੰਦਰ ਸਿੰਘ ਦੀ, ਤੇ ਅੱਜ ਦੀਆਂ ਅਖਬਾਰਾਂ ਨੇ ਮੋਹਰ ਲਾਈ ਆ ਉਹਦੇ ਤੇ ਕਿ ਵਾਕਿਆ ਹੀ ਕਾਂਗਰਸ ਜਿਹੜੇ ਪ੍ਰਧਾਨ ਹੈ ਸੁਨੀਲ ਜਾਖੜ,
ਜਾਂ ਕੁਛ ਇਹਨਾਂ ਦੇ ਖਾਸ ਮੰਤਰੀ ਜਿਹੜੇ ਕੈਪਟਨ ਖੇਮੇ ਦੇ ਬਹੁਤ ਤਕੜੇ ਪਲੇਅਰ ਆ, ਉਹ ਸਾਰੇ ਇਕੱਠੇ ਹੋਏ ਆ ਤੇ ਨੰਦਾ ਵੀ ਕਹਿੰਦੇ ਆ ਕਿ ਕੋਲ ਸੀਗਾ। ਤਾਂ ਨੰਦਾ ਇਸ ਵੇਲੇ ਪੰਗਾ ਬਣਿਆ ਹੋਇਆ ਕੈਪਟਨ ਅਮਰਿੰਦਰ ਸਿੰਘ ਵਾਸਤੇ। ਤਾਂ ਦੱਸਦੇ ਆ ਕਿ ਉੱਥੇ ਕਾਫੀ ਤਲਖੀ ਹੋਈ ਆ, ਕਾਫੀ ਗਰਮਾ ਗਰਮੀ ਹੋਈ ਆ, ਅਖਬਾਰਾਂ ਲਿਖਦੀਆਂ ਨੇ ਆਪਾਂ ਕਿਹੜਾ ਕੋਲ ਸਾਂ, ਪਰ ਇਹ ਹੁਣੀ ਸੁਭਾਵਕ ਹੀ ਸੀਗਾ, ਇਹ ਤਾਂ ਤੈਅ ਹੀ ਸੀਗਾ। ਕਿਉਂਕਿ ਨੰਦਾ ਤੇ ਅੱਗੇ ਵੀ ਕੁਐਸਚਨ ਜਿਹੜੇ ਆ ਸੁਨੀਲ ਜਾਖੜ ਵਰਗੇ ਜਾਂ ਹੋਰ ਕੁਝ ਕਾਂਗਰਸੀ ਗਾਹੇ ਬਗਾਹੇ ਚੁੱਕ ਚੁੱਕੇ ਆ। ਤਾਂ ਹੁਣ ਕਹਿੰਦੇ ਆ ਕਿ ਜਾਖੜ ਦੇ ਮੰਤਰੀ ਨੇ ਇੱਕ ਨੇ ਪੁੱਛ ਲਿਆ, ਉਹਨੇ ਕਿਹਾ ਕੋਈ ਕੇਸ ਹੀ ਦੱਸ ਦਿਓ ਜਿਹੜਾ ਤੁਸੀਂ ਅੱਜ ਤੱਕ ਜਿੱਤਿਆ ਹੋਵੇ। ਤੇ ਇਸ ਤੋਂ ਬਾਅਦ ਨਾਲ ਇਹ ਵੀ ਹੋਇਆ ਕਿ ਹੁਣ ਕੀਤਾ ਕੀ ਜਾਵੇ ਅੱਗੇ, ਕਿਉਂਕਿ ਜਿਹੜੀ SIT ਸੀ ਉਹ ਤੇ ਸਾਨੂੰ ਵੀ ਪੁੱਠੀ ਪੈ ਗਈ ਆ, ਕਿਉਂਕਿ ਕੁਮਾਰ ਵਿਜੇ ਪ੍ਰਤਾਪ ਸਿੰਘ ਨੇ ਦੋਵੇਂ ਘਰ ਫਸਾ ਦਿੱਤੇ ਆ। ਇਸ ਟਾਈਮ ਕਾਂਗਰਸ ਵੀ ਫਸੀ ਨਜ਼ਰ ਆ ਰਹੀ ਹੈ। ਤਾਂ ਨੰਦਾ ਨੇ ਕਿਹਾ ਕਿ ਹੁਣ ਦੇਖੋ ਸੋਮਵਾਰ ਨੂੰ ਤੈਅ ਹੋਊਗਾ ਕਿ ਸੁਪਰੀਮ ਕੋਰਟ ਦੇ ਵਿੱਚ ਇਸ ਫੈਸਲੇ ਨੂੰ ਚੈਲੰਜ ਕਰਨਾ ਹੈ ਜਾਂ ਨਹੀਂ ਕਰਨਾ, ਜਾਂ ਫਿਰ ਨਵੀਂ SIT ਬਣਾਵਾਂਗੇ। ਉਹ ਕਹਿੰਦੇ ਆ ਕਿ ਫੈਸਲਾ ਜਿਹੜਾ ਉਹ ਹਾਲੇ ਸਾਨੂੰ ਉਹਦੀ ਕਾਪੀ ਮਿਲਣੀ ਬਾਕੀ ਆ। ਪਰ ਕਮਾਲ ਦੀ ਗੱਲ ਹੈ ਕਿ ਮੇਰੇ ਫੋਨ ਦੇ ਵਿੱਚ ਪਰਸੋਂ ਦੀ ਕਾਪੀ ਆਈ ਪਈ ਹੈ, PDF ਹੈ। ਤੇ PDF ਜੇ ਆ ਗਈ ਹੈ, ਮੰਨ ਲਓ ਆਨਲਾਈਨ ਕਾਪੀ ਹੈ ਤੁਹਾਡੇ ਕੋਲ, ਤੁਸੀਂ ਕਢਾ ਕੇ ਉਹਨੂੰ ਸਟੱਡੀ ਤਾਂ ਕਰ ਸਕਦੇ ਹੋ ਨਾ। ਜੇ ਸਟੱਡੀ ਕਰਨੀ ਹੋਵੇ ਤਾਂ PDF ਦੇ ਵਿੱਚੋਂ ਵੀ ਹੋ ਸਕਦੀ। ਮੇਰੇ ਵਰਗਾ ਅੰਗਰੇਜ਼ੀ ਨਾਲ ਘੋਲ ਕਰਨ ਵਾਲਾ ਵੀ 30-40 ਵਰਕੇ ਪੜ੍ਹੀ ਬੈਠਾ ਹੋਵੇ। ਸੋ ਕਹਿਣ ਦਾ ਮਤਲਬ ਇਹੋ ਆ ਕਿ ਤੁਸੀਂ ਇੰਨੇ ਢਿੱਲੇ ਕਿਉਂ, ਬਾਰ-ਬਾਰ ਇੰਨੀ ਢਿਲਾਈ ਕਿਉਂ ਵਰਤਦੇ ਹੋ, ਇਹ ਵੱਡਾ ਸਵਾਲ ਆ। ਵੈਸੇ ਵੀ ਜੇ ਤੁਸੀਂ ਦੇਖੋਗੇ ਸਾਡਾ ਕੋਈ ਨੰਦੇ ਦੇ ਨਾਲ ਕੋਈ ਜ਼ਿਆਦਤੀ ਦਵੈਸ਼ ਨਹੀਂ ਹੈਗਾ, ਕੋਈ ਵੈਰ ਵਿਰੋਧ ਨਹੀਂ ਹੈ, ਪਰ ਟਰੈਕ ਜਿਵੇਂ ਹੁੰਦਾ ਬੱਲਿਆ ਰਿਕਾਰਡ ਬੋਲਦੇ, ਇਹਨਾਂ ਦੇ ਰਿਕਾਰਡ ਬੋਲਦੇ ਆ। ਰਿਕਾਰਡ ਕੀ ਆ, ਤੁਸੀਂ ਦੇਖ ਲਓ ਕਿ ਜਦ ਇਹ ਸੱਤਾ 'ਚ ਆਏ ਸੀ ਸਭ ਤੋਂ ਪਹਿਲਾ ਕੰਮ ਇਹਨਾਂ ਨੇ ਕੀਤਾ ਸੀਗਾ ਕਿ SIT ਬਣਾ ਕੇ ਜੋ ਵੀ ਕਮਿਸ਼ਨ ਬਣਾ ਕੇ ਕੰਮ ਸ਼ੁਰੂ ਕੀਤਾ ਸੀ। ਉਹਦੇ 'ਚ ਕੀ ਹੋਇਆ ਸੀਗਾ, ਚਰਨਜੀਤ ਸ਼ਰਮਾ ਫੜ ਲਿਆ ਇਹਨਾਂ ਨੇ। ਚਰਨਜੀਤ ਸ਼ਰਮਾ ਕੁਝ ਹਫ਼ਤੇ ਜੇਲ੍ਹ 'ਚ ਰਿਹਾ, ਬਾਅਦ 'ਚ ਮੈਡੀਕਲ ਗਰਾਊਂਡ ਤੇ ਜ਼ਮਾਨਤ ਲੈ ਗਿਆ। ਕੀ ਅੱਜ ਤੱਕ ਚਰਨਜੀਤ ਸ਼ਰਮਾ ਜਿਹੜਾ ਉਹ ਠੀਕ ਹੀ ਨਹੀਂ ਹੋਇਆ, ਉਹ ਸਿਹਤਯਾਬ ਹੀ ਨਹੀਂ ਹੋਇਆ ਕਿ ਉਹਦੀ ਬੇਲ ਨੂੰ ਚੈਲੰਜ ਕੀਤਾ। ਫਿਰ ਉਮਰਾ ਨੰਗਲ ਕੁਛ ਦਿਨ ਜੇਲ੍ਹ 'ਚ ਰਿਹਾ, ਉਹ ਬਾਹਰ ਆ ਗਿਆ। 36 ਉਹਦੇ ਹਾਲੇ ਪੰਗੇ ਜਿਹੜੇ ਆ ਉਹ ਸਿਰ ਚੜ੍ਹ ਕੇ ਬੋਲਦੇ ਆ, ਕੁਛ ਨਹੀਂ ਕਰ ਸਕੀ ਨਾ ਵੀ ਲੀਗਲ ਟੀਮ। ਫਿਰ 4 ਪੁਲਿਸ ਅਫਸਰ ਐਂਟੀਸਪੇਟਰੀ ਬੇਲ ਲੈ ਕੇ ਗਏ ਇਸੇ ਮਾਮਲੇ ਦੇ ਵਿੱਚ, ਇਸੇ ਮਾਮਲੇ 'ਚ। ਫਿਰ ਤੁਸੀਂ ਅੱਗੇ ਆ ਜਾਓ, ਜਿਹੜਾ ਸੁਰੇਸ਼ ਕੁਮਾਰ ਕੈਪਟਨ ਅਮਰਿੰਦਰ ਸਿੰਘ ਦਾ ਖਾਸ ਕਹਿ ਲਓ ਸਿਪਾਹ ਸਲਾਰ ਹੋਆ, ਉਹਦੀ ਨਿਯੁਕਤੀ ਨੂੰ ਚੈਲੰਜ ਹੋ ਗਿਆ ਸੀਗਾ, ਤੁਹਾਨੂੰ ਯਾਦ ਹੋਣਾ। ਇਹ ਕੇਸ ਹਾਰ ਗਏ ਸੀਗੇ, ਕੇਸ ਹਾਰ ਗਏ ਸੀ। ਦੁਬਾਰਾ ਡਬਲ ਬੈਂਚ ਕੋਲ ਚੈਲੰਜ ਕੀਤਾ ਗਿਆ ਸੀਗਾ ਤਾਂ ਇਹਨਾਂ ਨੂੰ P ਚਿਦੰਬਰਮ ਬੁਲਾਉਣਾ ਪਿਆ ਸੀਗਾ ਦਿੱਲੀ ਤੋਂ। ਪੰਜਾਬ ਦੇ ਵਕੀਲ ਕੰਮ ਨਹੀਂ ਸੀ ਆਏ। ਟਰਾਂਸਪੋਰਟ ਪਾਲਿਸੀ ਦੇਖ ਲਓ, ਟਰਾਂਸਪੋਰਟ ਪਾਲਿਸੀ ਦਾ ਬਹੁਤ ਵੱਡਾ ਪੰਗਾ ਸੀ। ਇਹਨਾਂ ਨੇ ਦਾਅਵੇ ਕੀਤੇ ਸੀਗੇ ਕਿ ਸੁਖਬੀਰ ਹੋਰਾਂ ਦੀਆਂ ਬੱਸਾਂ ਨੂੰ ਐਂ ਕਰ ਦਿਆਂਗੇ, ਵਾਹ ਕਰ ਦਿਆਂਗੇ, ਪ੍ਰਾਈਮ ਟਾਈਮ ਦੇ ਵਿੱਚ ਸਾਡੀਆਂ ਬੱਸਾਂ ਚੱਲੂਗੀਆਂ। ਇਹ ਹੋਇਆ ਕੀ ਸੀਗਾ ਕਿ ਜਿੱਦਣ ਫੈਸਲਾ ਆਉਣਾ ਸੀ, ਐਕਸ ਪਾਰਟੀ ਫੈਸਲਾ ਆਇਆ। ਐਕਸ ਪਾਰਟੀ ਤੋਂ ਕੀ ਭਾਵ ਆ ਕਿ ਸਰਕਾਰੀ ਧਿਰ ਉੱਥੇ ਜਵਾਬ ਦੇਣ ਲਈ ਹਾਜ਼ਰ ਹੀ ਨਹੀਂ ਸੀ। ਫਿਰ ਉਹ ਸਦਭਾਵਨਾ ਰੈਲੀ ਰੱਖੀ ਸੀ ਜਦੋਂ ਇਹਨਾਂ ਨੇ ਉਹ ਕਮਿਸ਼ਨ ਦੀ ਰਿਪੋਰਟ ਜਿਹੜੀ ਟੇਬਲ ਕੀਤੀ ਤੇ ਅਕਾਲੀਆਂ ਦੀ ਉਸ ਰੈਲੀ ਨੂੰ ਚੈਲੰਜ ਕੀਤਾ ਗਿਆ। ਉਦੋਂ ਵੀ ਇਹ ਹੈ ਨਹੀਂ ਸੀਗੇ। ਜਦੋਂ ਫੈਸਲਾ ਉਲਟ ਆ ਗਿਆ, ਭੱਜੇ ਮੀਆਂ ਬੀਬੀ ਦੇ ਨਾਲ 5-7 ਹੋਰ ਵਕੀਲ ਲੈ ਕੇ, ਕਿਉਂਕਿ ਅਤੁਲ ਨੰਦਾ ਸਾਹਿਬ ਦੀ ਬੀਬੀ ਵੀ ਇਸੇ ਪੈਨਲ ਦੇ ਵਿੱਚ ਸੀ। ਰਮੀਜ਼ਾ ਹਕੀਮ ਉਹਦਾ ਨਾਮ ਆ, ਜੇ ਕਿਸੇ ਨੇ ਹੋਰ ਜ਼ਿਆਦਾ ਸਰਚ ਕਰਨੀ ਹੋਵੇ ਤਾਂ ਕਰ ਸਕਦਾ ਕਿ ਉਹ ਵੀ ਪੈਨਲ ਦੇ ਵਿੱਚ ਸੀ ਉਸ ਟਾਈਮ। ਤਾਂ ਜਦੋਂ ਗਏ ਸ਼ਾਮੀ ਡਬਲ ਬੈਂਚ ਕੋਲ, ਡਬਲ ਬੈਂਚ ਨੇ ਕਿਹਾ ਇੱਥੇ ਕਿਵੇਂ ਆ ਗਏ ਹੋ, ਜਾਓ ਜਾ ਕੇ ਸਿੰਗਲ ਬੈਂਚ ਕੋਲ ਜਾਓ। ਤੇ ਉਸ ਟਾਈਮ 6:30 ਵੱਜ ਚੁੱਕੇ ਸੀ ਸ਼ਾਮ ਦੇ, ਸਪੈਸ਼ਲ ਟਾਈਮ ਦਿੱਤਾ ਗਿਆ, ਪਰ ਉਹ ਨਹੀਂ ਬਣੀ ਗੱਲ। ਸਦਭਾਵਨਾ ਰੈਲੀ ਹੋਈ ਸੀਗੀ। ਕਿੰਨੇ ਮਾਮਲੇ ਤੁਹਾਨੂੰ ਮੈਂ ਗਿਣਾ ਸਕਦਾ। ਕੋਲੇ ਵਾਲਾ ਕੇਸ ਅਕਾਲੀ ਸਰਕਾਰ ਨੇ ਜਿਹੜਾ ਸਾਡਾ ਸਟੇਟ ਕਮਿਸ਼ਨ ਉਹ ਤੋਂ ਵੀ ਜਿੱਤਿਆ, ਅਪੀਲੀ ਟ੍ਰਿਬਿਊਨਲ ਤੋਂ ਵੀ ਜਿੱਤ ਗਏ। ਪਰ ਇਹਨਾਂ ਦੇ ਰਾਜ ਦੇ ਵਿੱਚ ਜਦੋਂ ਸੁਪਰੀਮ ਕੋਰਟ 'ਚ ਗਿਆ, ਸੁਪਰੀਮ ਕੋਰਟ ਕਹਿੰਦਾ ਭੱਜੋ ਇੱਥੋਂ, ਤੁਸੀਂ ਤਾਂ ਐਫੀਡੈਵਿਟ ਵੀ ਸਹੀ ਨਹੀਂ ਦਿੱਤਾ, ਗਲਤ ਦੇ ਰਹੇ ਹੋ ਐਫੀਡੈਵਿਟ, ਤੱਥ ਵੀ ਤੁਸੀਂ ਤੋੜੇ ਮਰੋੜੇ ਹੋਏ ਨੇ। ਕੇਸ ਹਾਰ ਗਏ। ਨਤੀਜੇ ਵਜੋਂ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਉਹ ਪੰਜਾਬ ਦੇ ਸਿਰ ਤੇ ਪੈ ਗਿਆ। ਕਿੰਨੇ ਹੋਰ ਗਿਣਾਵਾਂ ਤੁਹਾਨੂੰ ਮੈਂ, ਕਿੰਨੇ ਹੋਰ ਕੇਸ ਗਿਣਾਵਾਂ। ਆ ਸਕੂਲਾਂ ਦੀ ਫੀਸ ਵਾਲਾ ਇਹ ਵੀ ਇਹ ਹਾਰ ਗਏ। ਸੋ ਇਸ ਕਰਕੇ ਜਿਹੜੇ ਕਾਂਗਰਸੀ ਆ ਉਹਨਾਂ ਵਾਸਤੇ ਬਿਪਤਾ ਬਣੀ ਹੋਈ ਆ ਕਿ ਅਸੀਂ ਹੇਠਲੇ ਪੱਧਰ ਤੇ ਜਾ ਕੇ ਵੋਟਾਂ ਕਿਵੇਂ ਮੰਗਾਂਗੇ। ਇਹ ਕਹਿਣਾ ਬੜਾ ਸੁਖਾਲਾ ਕਿ ਦੇਖੋ ਜੀ ਅਸੀਂ SIT ਬਣਾਈ, ਕਮਿਸ਼ਨ ਬਣਾਇਆ। ਲੋਕ ਜਦੋਂ ਤੱਤੇ ਹੋ ਜਾਂਦੇ ਆ ਉਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਉਹ ਨਹੀਂ ਪਾਉਂਦੀਆਂ। ਉਹ ਆਪਣਾ ਮਨ ਮਾਫਕ ਫੈਸਲਾ ਦੇਖਣਾ ਚਾਹੁੰਦੇ ਕਿ ਹਾਂ ਭਾਈ ਕਿਹਨੇ ਕਰਵਾਈ ਸੀਗੀ, ਉਹ ਕਿੱਥੇ, ਉਹਨੂੰ ਕਿੰਨੀ ਕੁ ਸਜ਼ਾ ਦਿੱਤੀ ਆ, ਕਿਹਨੇ ਕੀਤੀ ਸੀਗੀ, ਉਹਨੂੰ ਕਿੰਨੀ ਕੁ ਸਜ਼ਾ ਕਰਵਾਈ ਆ, ਕਿੰਨੇ ਬੰਦੇ ਮਾਰੇ ਸੀ ਬਾਈਬਲ ਦੇ ਵਿੱਚ, ਕਿੱਥੇ ਅਣਪਛਾਤੀ ਪੁਲਿਸ।
ਉਹਨਾਂ ਨੇ ਸਿੱਧੇ ਸਵਾਲ ਕਰਨੇ। ਇਸੇ ਕਰਕੇ ਕਾਂਗਰਸ ਦੇ ਵਿੱਚ ਬਹੁਤ ਜ਼ਿਆਦਾ ਹਲਚਲ ਆ। ਰਵਨੀਤ ਬਿੱਟੂ ਵਰਗੇ ਤਾਂ ਪਿੱਟ ਰਹੇ ਨੇ ਕਿ ਸਾਨੂੰ ਲੋਕਾਂ ਨੇ ਚੱਪਲੀਆਂ ਦੇ ਨਾਲ ਕੁੱਟਣਾ। ਚੱਪਲੀਆਂ ਦਾ ਪਤਾ ਨਾ ਤੁਹਾਨੂੰ, ਚੱਪਲਾਂ ਹੁੰਦੀਆਂ ਇੱਕ ਜੀ, ਤਾਂ ਘਸ ਕੇ ਨਾ ਚੱਪਲਾਂ ਦਾ ਘਸ ਕੇ, ਚੱਪਲ ਇੱਕ ਤਾਂ ਹੁੰਦੀ ਮੋਟੀ, ਭਲਾ ਮੋਟਾ ਹੁੰਦਾ, ਇੱਕ ਘਸ ਕੇ ਮੇਰੇ ਵਰਗੇ ਦੇ ਤਰੀਕਾਂ ਭੁਗਤਦਿਆਂ ਜੇ ਰੋਡ ਜਿਹੜੇ ਰੋੜਾ ਕੱਚਦਿਆਂ ਦੇ ਬੇਰੁਜ਼ਗਾਰਾਂ ਦੀ, ਉਹ ਘਸ ਕਰਕੇ ਚੱਪਲੀ ਬਣ ਜਾਂਦੀ ਆ ਮੁੜ ਕੇ। ਤੇ ਚੱਪਲੀ ਜਿਹੜੀ ਹੈ ਨਾ ਵੱਜਦੀ ਘੱਟ ਆ, ਖੜਾਕ ਜ਼ਿਆਦਾ ਕਰਦੀ, ਚੱਪਲੀ ਕਹਿ ਸਕਦੇ ਹੋ। ਇਸ ਕਰਕੇ ਉਹ ਕਹਿੰਦੇ ਚੱਪਲੀਆਂ ਪਹਿਨਦੀਆਂ ਸਾਡੇ ਜੇ ਅਸੀਂ ਏਦਾਂ ਗਏ ਤਾਂ। ਸੋ ਆਪ ਹੀ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਲਓ ਕਿ ਕਿੰਨੀ ਪੋਜੀਸ਼ਨ ਇਹਨਾਂ ਦੀ ਕਸੂਤੀ ਹੋਈ ਪਈ ਆ ਕਿ ਕਾਂਗਰਸੀ ਅੰਦਰੋਂ ਡਰ ਵੀ ਰਹੇ ਆ, ਵਿਰੋਧ ਵੀ ਕਰ ਰਹੇ ਆ ਕਿ ਸਾਨੂੰ ਸਾਡਾ ਲੀਗਲ ਪੈਨਲ ਹੈ ਜਿਹੜਾ ਬਹੁਤ ਕਸੂਤਾ ਫਸਾ ਗਿਆ ਹੈ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ ਤਾਂ ਫਿਰੋਜ਼ਪੁਰ ਕੰਟੋਨਮੈਂਟ ਘਪਲਾ, CBI ਨੇ SDI ਨੂੰ ਰੱਖਿਆ ਦੋਸ਼ਾਂ ਦੇ ਘੇਰੇ 'ਚ। ਇਹ ਵਾਹ ਚਿਰ ਪਹਿਲਾਂ ਆਪਾਂ ਖਬਰ ਕੀਤੀ ਸੀ, ਕਈ ਸਾਲ ਪਹਿਲਾਂ। ਉਦੋਂ ਇਹ ਬੜਾ ਚਰਚਿਤ ਮਾਮਲਾ ਸੀਗਾ। ਚਰਚਿਤ ਮਾਮਲਾ ਇਹੋ ਸੀਗਾ ਕਿ ਕੰਟੋਨਮੈਂਟ ਬੋਰਡ ਜਿਹੜਾ ਹੁੰਦਾ, ਮਤਲਬ ਕਿ ਛਾਉਣੀ, ਫਿਰੋਜ਼ਪੁਰ ਛਾਉਣੀ ਹੈ ਨਾ, ਤੁਹਾਨੂੰ ਪਤਾ ਹੀ ਹੈ, ਬਹੁਤ ਤਕੜੀ ਛਾਉਣੀ ਹੈ। ਤੇ ਇਸ ਏਰੀਏ ਦੇ ਵਿੱਚ ਸੀਵਰੇਜ ਪਿਆ ਸੀਗਾ। ਕਿਸੇ ਨੇ ਸ਼ਿਕਾਇਤ ਕਰ ਦਿੱਤੀ ਕਿ ਆ ਕੇ ਵੇਖੋ ਸੀਵਰੇਜ ਤੇ ਪਿਆ ਹੀ ਨਹੀਂ, ਤੇ ਐਵੇਂ ਸੜਕ ਬਣ ਗਈ ਆ ਤੇ ਸੀਵਰੇਜ ਦਾ ਭੁਗਤਾਨ ਹੋ ਗਿਆ। ਕਮਾਲ ਦੀ ਗੱਲ ਹੋਈ ਕਿ CBI ਨੇ ਆ ਕੇ ਵੇਖਣਾ ਸ਼ੁਰੂ ਕਰ ਦਿੱਤਾ। ਇੱਥੇ ਪਾਇਆ ਜੀ, ਇੱਥੇ ਪਾਇਆ, ਸਾਡਾ ਪੱਟੋ ਸੜਕ। ਸੀਵਰੇਜ ਥੱਲਿਓ ਨਿਕਲੇ ਨਹੀਂ, ਮਤਲਬ ਕਿ ਸੀਵਰੇਜ ਵੀ ਖਾ ਗਏ। ਇਹੋ ਜਿਹੇ ਭ੍ਰਿਸ਼ਟੇ ਲੋਕ ਆ ਕਿ ਸੀਵਰੇਜ ਦੀ ਗੰਦਗੀ ਵੀ ਖਾ ਗਏ। ਤਾਂ ਹੁਣ CBI ਨੇ ਜਿਹੜੀ ਰਿਪੋਰਟ ਦਿੱਤੀ ਉਹਦੇ 'ਚ SDI ਤੇ ਸਿੱਧੇ ਤੌਰ ਤੇ ਕਹਿ ਲਓ ਕਿ ਕਥਿਤ ਤੌਰ ਤੇ ਦੋਸ਼ ਲੱਗੇ ਆ, ਗੰਭੀਰ ਦੋਸ਼ ਆ। ਇੱਕ ਤੇ ਇਹ ਆ ਕਿ ਉਹਨਾਂ ਨੇ ਮਤਲਬ ਕਿ ਜੋ ਵੀ ਕੀਤੀ ਆਪਣੀ ਜਾਂਚ ਪੜਤਾਲ, ਉਹਦੇ 'ਚ ਇਹ ਕਿਹਾ ਕਿ ਸੀਵਰੇਜ ਦੀ ਪਾਈਪ ਪਾਏ ਬਿਨਾਂ ਹੀ ਇੱਕ ਠੇਕੇਦਾਰ ਨੂੰ ਤਕਰੀਬਨ 68 ਲੱਖ ਦੀ ਪੇਮੈਂਟ ਕਰ ਦਿੱਤੀ ਗਈ, ਜੋ ਨਿਯਮਾਂ ਦੇ ਬਿਲਕੁਲ ਉਲਟ ਆ। ਇਸੇ ਤਰ੍ਹਾਂ SDI ਨੇ ਆਪਣੇ ਸੀਨੀਅਰ ਅਧਿਕਾਰੀ ਤੋਂ ਆਗਿਆ ਲਏ ਬਿਨਾਂ ਐਸੇ ਕੰਮ ਠੇਕੇਦਾਰਾਂ ਤੋਂ ਕਰਵਾਏ ਜੋ ਕਰਵਾਈ ਨਹੀਂ ਸੀ ਸਕਦਾ। ਰਿਪੋਰਟ 'ਚ ਇਹ ਵੀ ਲਿਖਿਆ ਗਿਆ ਕਿ ਠੇਕੇਦਾਰਾਂ ਤੋਂ ਲਈ ਗਈ ਬੈਂਕ ਗਰੰਟੀ ਖਤਮ ਹੋਣ ਦੇ ਬਾਅਦ ਵੀ ਉਹਨਾਂ ਨੂੰ ਕੰਮ ਦਿੱਤਾ ਗਿਆ ਜੋ ਨਿਯਮਾਂ ਦੇ ਮੁਤਾਬਕ ਗਲਤ ਸੀ। ਮਤਲਬ ਕਿ ਟੋਟਲੀ ਨਿਯਮਾਂ ਤੋਂ ਪਾਸੇ ਹੈ ਸਭ ਕੁਝ। ਫਿਰ ਇੱਕ ਨਿਯਮ ਇਹਨਾਂ ਦਾ ਇਹ ਵੀ ਕਹਿੰਦਾ ਕਿਉਂਕਿ ਕੰਟੋਨਮੈਂਟ ਬੋਰਡ ਦੇ ਅਲੱਗ ਕਾਇਦੇ ਆ, ਉਹ ਕਹਿੰਦੇ ਆ ਕਿ ਮੰਨ ਲਓ ਜੇ 50,000 ਤੋਂ ਉੱਤੇ ਦੀ ਅਦਾਇਗੀ ਹੁੰਦੀ ਆ, ਫਰਜ਼ ਕਰੋ 50,000 ਦੀ ਉੱਤੋਂ ਦੀ ਅਦਾਇਗੀ ਹੁੰਦੀ ਹੈ, ਤਾਂ ਉਹਦੇ ਵਾਸਤੇ ਇੱਕ ਵੱਖਰਾ ਕਾਇਦਾ ਹੈ। ਮਤਲਬ ਕਿ ਉਹਨਾਂ ਦਾ ਕੋਈ ਰੂਲ ਹੋਏਗਾ, ਸ਼ਾਇਦ ਐਕਟ 127 ਹੈ, ਤੇ ਉਹ 17,46,000 ਦੀ ਪੇਮੈਂਟ ਜਿਹੜੀ ਆ ਉਹ ਕਰ ਦਿੱਤੀ ਗਈ। ਮਤਲਬ ਕਿ 50,000 ਰੁਪਏ ਤੋਂ ਜ਼ਿਆਦਾ ਦੀ ਪੇਮੈਂਟ ਕਿਸੇ ਜੇ ਠੇਕੇਦਾਰ ਨੂੰ ਕਰਨੀ ਹੈ ਤਾਂ ਸੰਬੰਧਿਤ ਬੋਰਡ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਹੁੰਦੀ ਹੈ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕੰਟੋਨਮੈਂਟ ਦੇ ਆਪਣੇ ਰੂਲ ਕਾਇਦੇ ਹੁੰਦੇ ਆ। ਸੋ ਇਹ ਹੈ ਸੀਵਰੇਜ ਘੁਟਾਲਾ। ਤੁਸੀਂ ਦੇਖ ਲਓ ਕਿ ਕਿੱਡਾ ਵੱਡਾ ਗੜਬੜ ਚੱਲਾ। CBI ਦੀ ਰਿਪੋਰਟ ਆ ਗਈ ਆ, ਹੁਣ ਦੇਖੋ ਇਹਦੇ ਤੇ ਕੀ ਕਾਰਵਾਈ ਹੁੰਦੀ ਆ। ਉੱਦਾਂ ਪੰਜਾਬ ਦੇ ਵਿੱਚ ਘੁਟਾਲਿਆਂ ਦੀ ਬਹਾਰ ਆ, ਮੌਸਮ ਚੱਲ ਰਿਹਾ ਹੈ ਕਿਉਂਕਿ ਲੋਕਾਂ ਦਾ ਧਿਆਨ ਜ਼ਿਆਦਾ ਨਹੀਂ ਹੈ ਇੱਧਰ। APF ਘੁਟਾਲਾ ਵੀ ਹੋ ਗਿਆ ਪੰਜਾਬ ਦੇ ਵਿੱਚ, ਬਹੁਤ ਘੱਟ ਅਖਬਾਰਾਂ ਨੇ ਕਵਰ ਕੀਤਾ ਵਾ, ਪਰ ਜਿੰਨਾ ਕੁ ਪਤਾ ਲੱਗ ਸਕਿਆ ਕਿ ਇਹ ਮਾਮਲਾ ਵੀ ਕਾਫੀ ਵੱਡਾ। ਔਰ ਕਮਾਲ ਦੀ ਗੱਲ ਆ ਕਿ ਇੱਕ ਫਰਮ ਆ ਜਿਹੜੀ PRTC ਨੂੰ ਸੇਵਾਵਾਂ ਦਿੰਦੀ ਹੈ ਜਾਂ ਹੋਰ ਇਸ ਤਰ੍ਹਾਂ ਦੇ ਸਰਕਾਰੀ ਅਦਾਰਿਆਂ ਨੂੰ ਸੇਵਾਵਾਂ ਦਿੰਦੀ ਆ, ਤੇ ਇਹਨਾਂ ਨੇ ਕੀ ਕੀਤਾ, ਮਤਲਬ ਕਿ ਇਹਨਾਂ ਦੇ ਕੋਲ ਸਾਰਾ ਕੁਝ ਹੁੰਦਾ ਹੀ ਆ। ਜਿੱਦਾਂ ਹਰੇਕ ਮੁਲਾਜ਼ਮ ਦਾ APF ਨੰਬਰ, ਰਜਿਸਟਰਡ ਯੂਜ਼ਰ ਨਾਮ, ਪਾਸਵਰਡ ਪਹਿਲਾਂ ਤੋਂ ਮੌਜੂਦ ਹੁੰਦਾ, ਜਿਸ 'ਚ ਮੁਲਾਜ਼ਮਾਂ ਦਾ ਪਹਿਲਾਂ ਤੋਂ ਰਜਿਸਟਰਡ ਮੋਬਾਈਲ ਨੰਬਰ ਤੇ ਇੱਕ email ID ਆਨਲਾਈਨ ਬਦਲਣ ਦਾ ਅਖਤਿਆਰ ਹੁੰਦਾ। ਇਸ ਦੀ ਗਲਤ ਇਹਨਾਂ ਨੇ ਵਰਤੋਂ ਕੀਤੀ, ਮੁਲਾਜ਼ਮਾਂ ਦੇ ਮਤਲਬ ਕਿ ਮੋਬਾਈਲ ਨੰਬਰ ਤੇ email ID ਨੂੰ ਬਦਲ ਕੇ ਆਪਣੇ ਨਾਲ ਜੋੜ ਕੇ ਆਨਲਾਈਨ ਪਛਾਣ ਜਿਹੜੀ ਆਇਡੈਂਟੀ ਖੁਦ ਹੀ ਬਣਾ ਕੇ ਆਇਡੈਂਟੀ ਕ੍ਰੀਏਟ ਕਰਕੇ ਤੇ ਪਿੱਛੋਂ ਪੈਸੇ ਪਵਾ ਲਏ। 1 ਕਰੋੜਾਂ ਦਾ ਘੁਟਾਲਾ। ਬਹੁਤ ਜਲਦੀ ਤੁਹਾਨੂੰ ਇਹਦੀਆਂ ਵੱਡੀਆਂ ਖਬਰਾਂ ਵੇਖਣ ਨੂੰ ਮਿਲ ਜਾਣਗੀਆਂ ਕਿਉਂਕਿ ਇਹਦੀ ਇਨਵੈਸਟੀਗੇਸ਼ਨ ਵੀ ਜਿੰਨੀ ਕੁ ਮੈਂ ਸੁਣੀ ਹੈ ਇਹ CBI ਨੂੰ ਚੱਲ ਗਈ ਹੈ। ਸੋ ਪੂਰੀ ਮੌਜ ਲੁੱਟ ਰਹੇ ਆ ਇੱਥੇ ਪੰਜਾਬ ਦੇ ਵਿੱਚ ਕਿਉਂਕਿ ਕੋਈ ਵਾਲੀ ਵਾਰਸੀ ਨਹੀਂ ਹੈਗਾ ਉਰੇ। ਜੀ ਅਗਲੀ ਮਿੰਟੂ ਜੀ ਆਪਾਂ ਜੇ ਗੱਲ ਕਰਦੇ ਜਾਈਏ ਤਾਂ ਕਹਿੰਦੇ ਭਲਕੇ ਹੋਏਗੀ ਕਿਸਾਨ ਰੈਲੀ ਪਰ ਪ੍ਰਸ਼ਾਸਨ ਹੋਇਆ ਸਖਤ। ਹਾਂਜੀ, ਆਪਾਂ ਇਹੀ ਗੱਲ ਕਰਕੇ ਆਏ ਹਾਂ ਪਿੱਛੇ ਕਿ ਰੈਲੀ ਹੁਣ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਵੱਢ ਲੈਣ ਦਿਓ ਲੋਕਾਂ ਨੂੰ।
ਵਾਢੀ ਵੱਢਣ ਦਿਓ। ਕੀ 5-4 ਦਿਨ ਜੇ ਰੁਕ ਜਾਓਗੇ ਤੇ ਕੀ ਹਰਾਉਣ ਲੱਗੀ ਆ? ਮੈਂ ਤਾਂ ਹੈਰਾਨ ਆ। ਇਹ ਚਲੋ ਇਹਨਾਂ ਦੀ ਆਪਣੀ ਮਰਜ਼ੀ ਆ, ਮਰਜ਼ੀ ਤੇ ਇਹਨਾਂ ਨੇ ਆਪਣੀ ਕਰਨੀ ਆ। ਉਹ ਗਾਣਾ ਵੀ ਗਾਇਆ ਸੀ ਦਿਲਰਾਜ ਨੇ, ਬਲਰਾਜ ਹੈ ਸ਼ਾਇਦ ਮੁੰਡੇ ਦਾ ਨਾ, ਮਰਜ਼ੀ ਨਹੀਂ ਉਹ ਚੱਲਦੀ ਸਾਡੇ ਪਿੰਡ ਵਿੱਚ, ਧੀਆਂ ਦੀ ਤਾਂ ਮਰਜ਼ੀ ਇੱਥੇ ਸਾਡੇ ਲੋਕਾਂ ਦੀ ਵੀ ਨਹੀਂ ਚੱਲਦੀ, ਇਹਨਾਂ ਦੀ ਆਪਣੀ ਮਰਜ਼ੀ ਚੱਲਦੀ, ਇਹਨਾਂ ਨੇ ਫੈਸਲੇ ਲੈਣੇ ਆ। ਉਹ ਕੁੜੀ ਹੈਗੀ ਬੀਬੀ ਸੋਨੀਆ ਮਾਨ, ਉਹ ਆਪਣੇ ਮਤਲਬ ਕਿ ਪਿਤਾ ਦੀ ਯਾਦ ਦੇ ਵਿੱਚ ਕੋਈ ਹੋਰ ਪ੍ਰੋਗਰਾਮ, ਤਾਂ ਉੱਥੇ ਉਹਨਾਂ ਨੇ ਕਰਾਉਣੀ ਹੈ ਇਹ ਰੈਲੀ। ਤਾਂ ਇਹਦੇ ਵਿੱਚ ਕੀ ਆ ਕਿ ਕਾਫੀ ਵੱਡੇ ਆਗੂ ਜਿੱਦਾਂ ਉਗਰਾਹਾਂ, ਰਾਜੇਵਾਲ, ਹੋਰ ਰਾਜਸਥਾਨ ਤੋਂ ਕਿਸਾਨ ਕਲਾਕਾਰ ਪਹੁੰਚ ਰਹੇ ਆ। ਮੈਂ ਇਹ ਮੰਨਦਾ ਕਿ ਠੀਕ ਹੈ, ਚਲੋ ਤੁਸੀਂ ਘੱਟ ਕਰੋ, ਲੋਕਾਂ ਦੀ ਲਾਮਬੰਦੀ ਕਰੋ। ਇੱਕ ਤਾਂ ਇਹਦੇ 'ਚ ਰਾਜਨੀਤਿਕ ਲਾਭ ਨਹੀਂ ਕਿਸੇ ਨੂੰ ਲੈਣਾ ਚਾਹੀਦਾ ਜਾਂ ਲੋਚਾ ਰੱਖਣੀ ਚਾਹੀਦੀ। ਦੂਜਾ ਇਹ ਕਿ ਥੋੜ੍ਹਾ ਜਿਹਾ ਟਾਈਮ ਦੇਖ ਲਓ। ਤੁਹਾਨੂੰ ਚਾਹੁਣ ਵਾਲੇ ਆਪਣਾ ਕੰਮ ਛੱਡਣਗੇ, ਤੂੜੀ ਤੰਦ ਬਣਾਉਣੀ ਹੈਗਾ, ਮੌਸਮ ਵਿਗੜਿਆ ਪਿਆ, ਕੀ ਫਰਕ ਪੈਂਦਾ ਆ? ਕੀ ਫਰਕ ਪੈਂਦਾ ਆ? ਹਾਂ, ਤੁਸੀਂ ਪ੍ਰੋਗਰਾਮ ਕਰਨਾ ਉਹਨਾਂ ਦੀ ਯਾਦ ਦੇ ਵਿੱਚ, ਆਪਦੇ ਪਿਤਾ ਦੀ ਯਾਦ ਦੇ ਵਿੱਚ ਕਰਵਾ ਲਓ, ਕੋਈ ਵੱਡੀ ਗੱਲ ਨਹੀਂ ਹੈ। 5 ਦਿਨ ਲੇਟ, 10 ਦਿਨ ਲੇਟ ਵੀ ਕਰਵਾ ਸਕਦੇ ਹੋ। ਪਰ ਮੇਰਾ ਮੰਨਣਾ ਉਹੀ ਹੈ, ਮੈਂ ਜਿਹੜੀ ਗੱਲ ਕਹੀ ਆ ਕਿ ਦੇਖੋ ਸਾਨੂੰ ਉੱਧਰ ਵੀ ਧਿਆਨ ਦੇਣ ਦੀ ਲੋੜ ਹੈ, ਉੱਧਰ ਵੀ ਤਵੱਜੋ ਦੇਣ ਦੀ ਜ਼ਰੂਰਤ ਆ। ਔਰ ਦੂਜੀ ਗੱਲ, ਰਾਜ ਕਰਨਵੀਰ ਸਿੰਘ ਜੀ, ਇਹਦੇ 'ਚ ਇਹ ਆ ਕਿ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਸਾਫ਼ ਕਰ ਦਿੱਤਾ ਕਿ ਦੇਖੋ ਰੈਲੀਆਂ ਨੂੰ ਕਰੋਨਾ ਨਿਯਮਾਂ ਦੀ ਉਲੰਘਣਾ ਜਿਹੜੀ ਹੈ ਉਹ ਕਰਾਰ ਦਿੰਦੇ ਉਹਨਾਂ ਨੇ ਕਿਹਾ ਕਿ ਜੋ ਵੀ ਸਰਕਾਰ ਦੀਆਂ ਡਾਇਰੈਕਸ਼ਨਸ ਨੇ ਉਹਦੇ ਮੁਤਾਬਕ ਕਾਰਵਾਈ ਹੋ ਸਕਦੀ ਆ। ਮਤਲਬ ਕਿ ਪ੍ਰਸ਼ਾਸਨ ਵੀ ਸਖਤ ਹੋ ਸਕਦਾ, ਕਾਰਵਾਈ ਤੇ ਚਲੋ ਨਾ ਕਰਨ ਕਿਉਂਕਿ ਹਜ਼ਾਰਾਂ ਲੋਕ ਆਉਣਗੇ। ਅੱਗੇ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਰੈਲੀ ਕਰ ਲਈ ਸੀਗੀ, ਇਹਨਾਂ ਦੀਆਂ ਉਦੋਂ ਵੀ ਡਾਇਰੈਕਸ਼ਨ ਸੀਗੀਆਂ। ਪਰੰਤੂ ਮੇਰਾ ਮੰਨਣਾ ਇਹ ਆ ਕਿ ਥੋੜਾ ਜਿਹਾ ਬ੍ਰੇਕ ਲੈ ਲੈਣ, 5-7 ਦਿਨ ਦਾ ਲੋਕ ਜਿਹੜੇ ਫ੍ਰੀ ਹੋ ਜਾਣ, ਫਿਰ ਜਿਵੇਂ ਮਰਜ਼ੀ ਕਰੀ ਜਾਣ, ਕੋਈ ਚੱਕਰ ਨਹੀਂ ਹੈਗਾ। ਜੀ ਜੀ ਬਿਲਕੁਲ। ਅਤੇ ਇਸ ਤੋਂ ਅਗਲੀ ਆਪਾਂ ਜੇ ਗੱਲ ਕਰਦੇ ਜਾਈਏ, ਕਹਿੰਦੇ ਝੀਲਾਂ ਵਾਲੇ ਰੈਸਟ ਹਾਊਸ ਦੇ ਵੀ ਕਹਿੰਦੇ ਦਿਨ ਪੁੱਗ ਗਏ। ਹਾਂਜੀ, ਉਹ ਗਾਣਾ ਸੀ ਨਾ, ਮੈਨੂੰ ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇ ਮਾਈਆ। ਹੁਣ ਜੇ ਕੋਠੀਆਂ ਦੀ ਮੰਗ ਕਰਨਗੇ ਤਾਂ ਨਾ ਝੀਲਾਂ ਹੀ ਖਾ ਗਏ ਆ ਬੜੀਆ, ਮੈਂ ਤੈਨੂੰ ਕੋਠੀ ਕਿੱਥੇ ਪਾ ਕੇ ਦੇਵਾਂ? ਤੇ ਝੀਲਾਂ ਝੂਲਾਂ ਜਿਹੜੀਆਂ ਗਈਆਂ। ਪਰ ਉਹ ਜੇ ਤੁਸੀਂ ਕਿਤੇ ਬਠਿੰਡਾ ਲੰਘੇ ਹੋਵੋ ਜਾਂ ਬਠਿੰਡਾ ਕਿਤੇ ਵੇਖਿਆ ਹੋਵੇ ਤਾਂ ਵੇਖਣ ਵਾਲੀ ਜਗ੍ਹਾ ਹੈ, ਉਹ ਬਹੁਤ ਤੀਰਥ ਆ। ਤੇ ਮੈਂ ਤਾਂ ਕਹਿੰਦਾ ਕਿ ਜੇ ਉਹ ਕਿਸੇ ਵਧੀਆ ਸਟੇਟ ਕੋਲ, ਵਧੀਆ ਦੇਸ਼ ਕੋਲ ਜਗ੍ਹਾ ਹੁੰਦੀ ਨਾ, ਬਹੁਤ ਵਧੀਆ ਟੂਰਿਜ਼ਮ ਬਣ ਸਕਦਾ ਸੀਗਾ। 3 ਪਾਸਿਓਂ ਹਾਈਵੇ ਲੱਗਦਾ ਆ, ਕੋਲ ਥਰਮਲ ਨੇ, ਉਹ ਤੰਦੂਰ ਜੇ ਦਿਖਦੇ ਆ, ਜਿਹੜੀਆਂ ਚਿਮਨੀਆਂ ਨੇ, ਕਿਆ ਗਜ਼ਬ ਦਾ ਨਜ਼ਾਰਾ ਹੁੰਦਾ। ਤਕਰੀਬਨ 70-80 ਏਕੜ ਦੇ ਵਿੱਚ ਝੀਲਾਂ ਨੇ, ਬੋਟਿੰਗ ਵਗੈਰਾ ਹੁੰਦੀ ਆ। ਤੇ ਐਨ ਵਿਚਾਲੇ ਉੱਥੇ ਆ ਇੱਕ ਰੈਸਟ ਹਾਊਸ, ਗੈਸਟ ਹਾਊਸ ਕਹਿੰਦੇ ਆ, ਅਸੀਂ ਤਾਂ ਰੈਸਟ ਹਾਊਸ ਹੀ ਕਹਿ ਦਿੰਦੇ, ਉਹਨੂੰ VVIP ਗੈਸਟ ਹਾਊਸ ਕਹਿੰਦੇ ਆ। ਐਨ ਵਿਚਾਲੇ ਆ ਝੀਲਾਂ ਦੇ, ਐਨ ਵਿਚਾਲੇ, ਬੜਾ ਦਿਲਕਸ਼ ਉਹ ਬਿਲਡਿੰਗ ਦਾ ਨਜ਼ਾਰਾ ਵੀ ਆ। ਤਾਂ ਹੁਣ ਦੱਸਦੇ ਆ ਕਿ ਇਸ ਖੂਬਸੂਰਤ VIP ਗੈਸਟ ਹਾਊਸ ਨੂੰ ਵੀ ਇਹਨਾਂ ਨੇ ਵੇਚਣ ਦਾ ਫੈਸਲਾ ਕਰ ਲਿਆ, ਪ੍ਰਾਈਵੇਟ ਹੱਥਾਂ ਦੇ ਵਿੱਚ ਜਾਣ ਦਾ, ਮਤਲਬ ਕਿ ਉਹਦਾ ਪੂਰਾ ਇਮਕਾਨ ਬਣ ਗਿਆ। ਵੈਸੇ ਦੱਸਦੇ ਕਿ ਸਾਰੀ ਖੇਡ ਇਹ ਗੁਪਤ ਤਰੀਕੇ ਨਾਲ ਖੇਡੀ ਗਈ ਆ। ਖਿਡਾਰੀ ਕੌਣ ਆ ਸਭ ਨੂੰ ਪਤਾ ਹੀ ਆ, ਤੇ ਮਨਪ੍ਰੀਤ ਸਿੰਘ ਬਾਦਲ ਜਿਹੜੇ ਆ ਉਹੀ ਬਠਿੰਡੇ ਨੂੰ ਦੇਖਦੇ ਆ, ਉਹੀ ਬਠਿੰਡੇ ਨੂੰ ਅਗਵਾਈ ਦਿੰਦੇ ਨੇ। ਤਾਂ ਇਹ ਜਿਹੜਾ ਗੈਸਟ ਹਾਊਸ ਸੀਗਾ ਕਾਫੀ ਜ਼ਿਆਦਾ ਬਾਦਲ ਪਰਿਵਾਰ ਦੀ ਪਸੰਦ ਰਿਹਾ। ਵੈਸੇ ਮੇਰੇ ਖਿਆਲ ਦੇ ਨਾਲ ਮਨਪ੍ਰੀਤ ਬਾਦਲ ਹੋਰੀ ਜਦੋਂ ਸੱਤਾ 'ਚ ਆਏ ਉਹ ਵੀ ਇੱਥੇ ਬਹਿੰਦੇ ਰਹੇ, ਉਹਨਾਂ ਦੇ ਰਿਸ਼ਤੇਦਾਰ ਵੀ ਇੱਕ ਬਹਿੰਦੇ ਰਹੇ ਆ। ਪਰ ਹੁਣ ਇਹ ਗੈਸਟ ਹਾਊਸ ਜਿਹੜਾ ਦੱਸਦੇ ਆ ਕਿ ਪ੍ਰਾਈਵੇਟ ਹੱਥਾਂ 'ਚ ਦੇਣ ਦਾ ਇਹਨਾਂ ਨੇ ਪੂਰਾ ਮਨ ਬਣਾ ਲਿਆ। ਔਰ ਬਾਦਲਾਂ ਨੇ 7 ਕਰੋੜ ਖਰਚ ਕੇ ਇਹ ਆਲੀਸ਼ਾਨ ਗੈਸਟ ਹਾਊਸ ਬਣਾਇਆ ਸੀ। ਪਰ ਮੇਰੇ ਖਿਆਲ ਦੇ ਨਾਲ ਜੇ ਇਹਨੂੰ ਹੋਟਲ 'ਚ ਹੀ ਤਬਦੀਲ ਕਰ ਦਿੰਦੇ, ਸਰਕਾਰੀ ਹੱਥਾਂ 'ਚ ਰੱਖ ਕੇ, ਜਿੱਦਾਂ ਵੀ ਉਹ ਲੋਕੇਸ਼ਨ ਆ, ਵਾਕਿਆ ਉਹਦੇ 'ਚ ਕੁਛ ਨਾ ਕੁਛ ਕਮਾਈ ਕੀਤੀ ਜਾ ਸਕਦੀ ਸੀ। ਪਰ ਸਾਡੀਆਂ ਇੱਥੋਂ ਦੀਆਂ ਜਿਹੜੀਆਂ ਸਰਕਾਰਾਂ ਆ ਉਹ ਇਹੀ ਕੰਮ ਕਰਦੀਆਂ, ਪਹਿਲਾਂ ਬਣਾ ਲੈਂਦੀਆਂ, ਫਿਰ ਘਾਟਾ ਵਿਖਾ ਲੈਂਦੀਆਂ, ਫਿਰ ਵੇਚ ਕੇ ਫੁੱਲੜੀਆਂ ਖਾ ਲੈਂਦੀਆਂ। ਇਹੀ ਕੁਛ ਆ ਮੇਰੇ ਖਿਆਲ ਦੇ ਨਾਲ। ਜੇ ਤੁਸੀਂ ਹੁਣ ਆ ਦੇਖੋਗੇ ਬਠਿੰਡੇ ਦਾ ਜੋ ਚੱਲਦਾ ਪਿਆ, ਜਿੰਨਾ ਕੁ ਆਪਾਂ ਸੁਣਿਆ ਕਿ ਫਾਰਮਾਸਿਊਟੀਕਲ ਹੱਬ ਬਣਾਉਣ ਦਾ ਸੋਚ ਰਹੇ, ਇੱਥੇ ਕੋਈ ਵੱਡਾ ਪ੍ਰੋਜੈਕਟ ਲਿਆਉਣ ਦਾ ਸੋਚ ਰਹੇ ਮਨਪ੍ਰੀਤ ਬਾਦਲ। ਆ ਜਾਵੇ ਤਾਂ ਚਲੋ ਕੋਈ ਮਾੜੀ ਗੱਲ ਨਹੀਂ, ਕਿਉਂਕਿ ਇਹਨਾਂ ਨੇ ਥਰਮਲ ਤਾਂ ਹੁਣ ਜਿਹੜਾ ਕਰਨਾ ਚਲਾਉਣਾ ਸੀ ਉਹ ਚਲਾ ਹੀ ਲਿਆ, ਉਹ ਤਾਂ ਮੁੱਕਰ ਗਏ ਨੇ। ਮੇਰੇ ਕਹਿਣ ਦਾ ਮਤਲਬ ਕਿ ਜਦ ਕੋਈ ਇਸ ਤਰ੍ਹਾਂ ਦੀਆਂ ਵੱਡੀਆਂ ਕੰਪਨੀਆਂ ਜਾਂ ਇਸ ਤਰ੍ਹਾਂ ਦੀ ਕੋਈ ਵੱਡਾ ਪ੍ਰੋਜੈਕਟ ਲਿਆ ਕੇ ਤੁਸੀਂ ਬਹੁਤ ਵੱਡੀ ਆਰਥਿਕਤਾ ਦਾ ਮੁੱਢ ਬਣਦੇ ਨੇ, ਤਾਂ ਉੱਥੇ ਇਹ ਜਿਹੜੀਆਂ ਚੀਜ਼ਾਂ ਇਹ ਤੇ ਆਪਣੇ ਆਪ ਚੱਲ ਜਾਂਦੀਆਂ ਨੇ। ਕੀ ਲੋੜ ਹੈ? ਇਹਦਾ ਮਤਲਬ ਕਿ ਪ੍ਰਾਈਵੇਟ ਪਲੇਅਰ ਜਿਹੜੇ ਉਹ ਦੇਖ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ
ਬਹੁਤ ਹੱਦ ਤੱਕ ਕਹੋ ਕਿ ਕਾਰੋਬਾਰ ਚਮਕੇਗਾ, ਅਗਲਿਆਂ ਨੇ ਪਹਿਲਾਂ ਹੀ ਪ੍ਰਬੰਧ ਕਰ ਲਿਆ ਤੇ ਤੁਸੀਂ ਭੁੱਖੇ ਪਹਿਲਾਂ ਹੀ ਵਾਸੀਆਂ ਲੈਣ ਡਏ ਸੀਗੇ ਕਿ ਕਿਸੇ ਪਾਸੋਂ ਗੱਫਾ ਆਵੇ ਤੇ ਤੁਸੀਂ ਚੱਕ ਤੇ ਫਟੇ। ਜੀ 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 ਮੈਨੂੰ ਜੀ ਅਗਲੀ ਜਿਹੜੀ ਗੱਲ ਕਰਦੇ ਜੀ, ਆਪਾਂ ਕਈ ਵਾਰੀ ਇਸ ਨੁਕਤੇ 'ਤੇ ਗੱਲ ਕੀਤੀ ਹੈ ਵੀ ਕੈਪਟਨ ਨੂੰ ਕਿਤੇ ਨਾ ਕਿਤੇ ਫ੍ਰੀ ਹੈਂਡ ਹੀ ਦਿੱਤਾ ਹੋਇਆ ਆ, ਪਰ ਹੁਣ ਲੱਖੇ ਸਿਧਾਣੇ ਦਾ ਐਲਾਨ ਆ, ਕਹਿੰਦੇ ਕੈਪਟਨ ਵਿਰੋਧ ਵੀ ਆਪਾਂ ਖੋਲਾਂਗੇ ਜੀ ਮੋਰਚਾ। ਹਾਂਜੀ ਦੇਖੋ, ਉਹੀ ਉਹਦੇ ਭਰਾ ਦੇ ਕੁੱਟਮਾਰ ਦਾ ਮਾਮਲਾ ਆ। ਲੱਖੇ ਸਿਧਾਣੇ ਨੇ ਬੀਤੇ ਦਿਨੀ ਇੱਕ ਇੰਟਰਵਿਊ ਦਿੱਤੀ ਸੀਗੀ, ਤਾਂ ਉਸ ਇੰਟਰਵਿਊ ਦੇ ਵਿੱਚ ਕਿਹਾ ਕਿ ਦੇਖੋ ਅਸੀਂ ਇਹਨਾਂ ਦੇ ਮੂੰਹ ਵੱਲ ਦੇਖਦੇ ਪਏ ਆ, ਇਹ ਕੁਛ ਵੀ ਨਹੀਂ ਕਰ ਰਹੇ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫਿਰ ਇਹਨਾਂ ਦੇ ਖਿਲਾਫ ਮੋਰਚਾ ਖੋਲਾਂਗੇ। ਵੈਸੇ ਤਾਂ ਕਈ ਸਵਾਲ ਲੱਖੇ ਤੇ ਵੀ ਉੱਠਦੇ ਆ, ਉਹਨੇ ਜਵਾਬ ਵੀ ਦਿੱਤਾ ਆ, ਕਿਉਂਕਿ ਕਿਹਾ ਜਾਂਦਾ ਕਿ ਰਲ ਕੇ ਚੱਲਦਾ ਹੈ, ਫਲਾਣੇ ਨਾਲ ਰਲ ਕੇ ਚੱਲਦਾ ਆ। ਸਾਫ਼ ਕੀਤਾ ਲੱਖੇ ਸਿਧਾਣੇ ਨੇ ਕਿ ਮੈਂ ਉਦੋਂ ਵੀ ਦਿੱਲੀ ਪਹੁੰਚ ਗਿਆ ਸੀ, ਜਿਵੇਂ ਆਪਾਂ ਸੂਚਨਾ ਦੇ ਦਿੱਤੀ ਸੀ ਕਿ ਲੱਖਾ ਪਹੁੰਚ ਗਿਆ। ਕੁਛ ਲੋਕ ਇਹ ਕਹਿੰਦੇ ਸੀ ਲੱਖਾ ਸਿਧਾਣਾ ਗਿਆ ਨਹੀਂ, ਉਹ ਕਹਿੰਦਾ ਕਿ ਰਾਤ ਨੂੰ ਜਿਵੇਂ ਮੈਨੂੰ ਪਤਾ ਲੱਗਿਆ ਮੈਂ ਵਾਪਸ ਆ ਗਿਆ ਭਾਈ, ਮੈਂ ਵਾਪਸ ਆ ਗਿਆ ਕਿ ਮਾਮਲਾ ਵਿਗੜ ਗਿਆ। ਸੋ ਗੱਲ ਇਹੋ ਆ ਕਿ ਲੱਖਾ ਸਿਧਾਣਾ ਚਲੋ ਸਫਾਈ ਤੇ ਇੱਕ ਪਾਸੇ ਦੇ ਗਿਆ, ਦੂਜੇ ਪਾਸੇ ਕਹਿ ਗਿਆ ਕਿ ਇਹ ਸਰਕਾਰ ਕੁਛ ਨਹੀਂ ਕਰ ਰਹੀ, ਕੱਲ ਨੂੰ ਤੁਹਾਡੇ ਮੁੰਡੇ ਵੀ ਚੁੱਕੇ ਜਾਣਗੇ, ਤੁਹਾਡੇ ਭੈਣ ਭਰਾ ਵੀ ਕੁੱਟੇ ਜਾ ਸਕਦੇ ਆ, ਸੋ ਇਸ ਕਰਕੇ ਇਸ ਸਰਕਾਰ ਨੂੰ ਨੱਥਣਾ ਪਊਗਾ। ਉਹਨੇ ਕਿਹਾ ਕਿ ਅਸੀਂ 2-4 ਦਿਨ ਦੀ ਉਡੀਕ ਕਰਾਂਗੇ, ਨਹੀਂ ਤੇ ਫਿਰ ਭਾਈ ਅਸੀਂ ਆਪਣਾ ਕੋਈ ਐਕਸ਼ਨ ਪ੍ਰੋਗਰਾਮ ਉਲੀਕਾਂਗੇ, ਇਸ ਸਰਕਾਰ ਨੂੰ ਵੀ ਘੇਰਾਂਗੇ। ਤੇ ਮੇਰੇ ਖਿਆਲ ਦੇ ਨਾਲ ਘੇਰਨਾ ਚਾਹੀਦਾ, ਕਿਉਂ ਢਿੱਲਾ ਛੱਡਿਆ ਇਹਨਾਂ ਨੂੰ। ਮੈਂ ਤੇ ਕਿਸਾਨ ਜਥੇਬੰਦੀਆਂ ਨੂੰ ਲਾਂਭਾ ਦਿੰਦਾ ਹੁੰਦਾ ਕਿ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਇੰਨਾ ਫੂਲਿਆ ਹੱਥੀ ਕਿਉਂ ਲੈਂਦੇ ਹੋ। ਇੱਕ ਪਾਸੇ ਕਹਿੰਦੇ ਹੋ ਕਿ ਖੇਤੀ ਸਟੇਟ ਸਬਜੈਕਟ ਆ, ਤੇ ਦੂਸਰੇ ਪਾਸੇ ਸਟੇਟ ਦੇ ਮੁੱਖ ਮੰਤਰੀ ਨੂੰ ਕੋਈ ਜ਼ਿੰਮੇਵਾਰੀ ਤਾਂ ਦਿਓ ਕਿ ਲੜਾਈ ਬਹੁਤ ਵੱਡੀ ਆ, ਲੜਾਈ ਬਹੁਤ ਲੰਬੀ ਆ, ਪੰਜਾਬ ਨੂੰ ਉਹ ਝੰਬੀ ਜਾਂਦੇ ਆ। ਇਸ ਲੜਾਈ ਨੂੰ ਛੇੜਨ ਦਾ ਖਮਿਆਜ਼ਾ ਭੁਗਤਣਾ ਪੰਜਾਬ ਨੇ। ਤੇਰੀ ਤਿਆਰੀ ਕੀ ਆ ਭਾਈ? ਤੂੰ ਕਿਸਾਨਾਂ ਨੂੰ ਕਿਸ ਤਰ੍ਹਾਂ ਸਪੋਰਟ ਕਰੇਗਾ ਆਉਣ ਵਾਲੇ 5 ਸਾਲਾਂ 'ਚ? ਕੋਈ ਤੇਰੇ ਕੋਲ ਵਿਜ਼ਨ ਹੈ? ਅਸੀਂ ਪੁੱਛ ਹੀ ਨਹੀਂ ਰਹੇ, ਕਮਾਲ ਦੀ ਗੱਲ ਆ। ਖੈਰ ਦੇਖਦੇ, ਵੈਸੇ ਇਨਸਾਫ ਹੋਣਾ ਚਾਹੀਦਾ। ਇਹ ਤੇ ਰੁਕਾ ਜਾ ਲਿਖ ਕੇ ਦਿੱਲੀ ਪੁਲਿਸ ਨੂੰ ਫਾਰਗ ਹੋ ਗਿਆ। ਹੁਣ ਮੈਂ ਕੋਈ ਕ੍ਰਾਈਮ ਕੀਤਾ ਤੇ ਪੁਲਿਸ ਮੈਨੂੰ ਰੁਕਾ ਲਿਖ ਕੇ ਪੁੱਛੇ ਕਿ ਕਿਉਂ ਮਿੰਟੂ ਸਿਆ ਤੇਰੇ ਤੇ ਆਪਾਂ ਕੋਈ ਕੇਸ ਕੁਸ ਬਣਾ ਦਈਏ, ਤੇ ਮੈਂ ਕੀ ਕਹੂੰਗਾ ਕਿ ਬਣਾ ਦਿਓ। ਸੋ ਦਿੱਲੀ ਪੁਲਿਸ ਨੂੰ ਪੁੱਛੀ ਜਾਂਦੇ ਆ, ਦੋਸ਼ੀ ਨੂੰ ਪੁੱਛੀ ਜਾਂਦੇ ਆ ਕਿ ਹਾਂ ਭਾਈ ਤੇਰੇ ਤੇ ਕਿਉਂ ਨਾ ਕਾਰਵਾਈ ਕੀਤੀ ਜਾਵੇ। ਕਾਰਵਾਈ ਕਰਕੇ ਕਹੋ ਕਿ ਤੇਰੇ ਤੇ ਕਾਰਵਾਈ ਕਰ ਦਿੱਤੀ। ਹੁਣ ਦੇਖ ਆ ਕੇ ਪੰਜਾਬ ਦੇ ਵਿੱਚ ਤੇਰਾ ਬੂਥ ਕਿੱਦਾਂ ਕੱਢਦੇ ਮਿੱਟੀ 'ਚ। ਜੀ ਜੀ, ਪਰ ਇੰਨੀ ਜ਼ਰੂਰਤ ਦਿਖਾਉਣੀ ਕਿੱਦਾਂ ਆ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਜੀ ਅਗਲੀ ਵਾਰ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਉੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਕੀ ਜਿਹੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।